ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 12 ਮਈ ਦਿਨ ਵੀਰਵਾਰ ਤੇ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ। ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਉਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਜੀ, ਨਵਜੋਤ ਕੌਰ ਕਲੋਟੀ, ਰਛਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ ਤੇ ਨਾਲ ਹੀ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਫੈਕਟਰਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ। ਫੈਕਟਰਿੰਗ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408 272 2600 4082722600 ਦੇ ਉੱਤੇ। ਤੇ ਆਓ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗਊ ਰਾਖੀ ਲਈ ਸੂਬਾ ਸਰਕਾਰ ਨੇ ਕੀਤੀ ਸ਼ਰਾਬ ਮਹਿੰਗੀ। ਇਹ ਬਲਾਤ ਤਬੇਲੇ ਦੀ ਗੱਲ ਵਿਸ਼ੇਰੇ ਤੇ ਪੈ ਗਈ। ਉਹ ਗੱਲ ਹੋ ਗਈ ਹੈ ਜੀ ਕਿ ਗਊ ਜਿਹੜੀ ਹੈ ਉਹ ਆਸਥਾ ਦਾ ਬਿੰਦੂ ਕਿਸੇ ਹੋਰ ਦਾ, ਭਾਰ ਕਿਸੇ ਹੋਰ ਤੇ ਪੈ ਗਿਆ। ਇਹਦੇ ਵਿੱਚ ਹੁਣ ਜਿਹੜਾ ਦੇਖਣਾ ਪਵੇਗਾ ਕਿ ਇੱਕ ਰਾਜੇ ਦੀ ਕਹਾਣੀ ਚੇਤੇ ਆਉਂਦੀ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨਾ ਜੀ, ਕਿ ਇਹ ਕੋਈ ਰਾਜਾ ਸੀਗਾ ਤੇ ਉਹਨੇ ਵੇਖਿਆ ਕਿ ਸਾਡੀ ਜਿਹੜੀ ਪ੍ਰਜਾ ਦਾ ਅਸੀਂ ਥੋੜਾ ਜਿਹਾ ਟੈਸਟ ਕਰੀਏ ਕਿ ਕਣ ਕੰਡਾ ਕਿੰਨਾ ਕੁ ਹੈ ਨਾ ਜੀ। ਉਹਨੇ ਆਪਦੇ ਪ੍ਰਧਾਨ ਮੰਤਰੀ ਨੂੰ ਕਹਿਤਾ ਕਿ ਟੈਕਸ ਵਧਾ ਦਿਓ, ਜਿਹੜਾ 1% ਤੋਂ 2 ਕਰ ਦਿਓ। ਕੋਈ ਨਹੀਂ ਬੋਲਿਆ। ਉਹਨੇ ਕਿਹਾ ਕਿ ਇਹ ਤਾਂ ਬੋਲਦੇ ਹੀ ਨਹੀਂ, ਸਾਊ ਬੜੇ ਆ। ਉਹਨੇ ਕਿਹਾ 2 ਤੋਂ 5 ਕਰ ਦਿਓ। ਉਹਨਾਂ ਨੇ 5 ਵੀ ਕਰਤੇ, ਨਹੀਂ। 5 ਤੋਂ 10 ਕਰ ਦਿਓ ਜੀ, ਨਹੀਂ। ਤੇ 10 ਤੋਂ ਕਹਿੰਦਾ ਹੁਣ ਇਕੱਠੇ 20 ਕਰ ਦਿਓ ਜੇ ਹੁਣ ਵੀ ਨਾ ਬੋਲੇ ਤੇ ਹੁਣ ਬੜੀ ਮਾੜੀ ਗੱਲ ਹੈ, ਹੁਣ ਤੇ ਜ਼ਰੂਰ ਬੋਲਣਗੇ। ਤੇ ਉਹਨਾਂ 20 ਕਰ ਦਿੱਤੇ, ਕੋਈ ਨਾ ਬੋਲਿਆ। ਉਹਨੇ ਕਿਹਾ ਕਿ ਐ ਕਰ ਦਿਓ, ਨਾਲ 20% ਰੱਖ ਦਿਓ ਤੇ ਨਾਲ 20 ਜੁੱਤੀਆਂ ਰੱਖ ਦਿਓ ਟੈਕਸ ਦੇ ਨਾਲ ਵੀ। ਇੱਕ ਜਣੇ ਨੂੰ 20% ਟੈਕਸ ਤੇ ਨਾਲ 20 ਜੁੱਤੀਆਂ। ਤੇ ਅਗਲੇ ਦਿਨ ਸਾਰਾ ਉਹਦਾ ਜਿਹੜਾ ਰਾਜ ਮਹਿਲ ਸੀ ਉਹ ਭਰ ਗਿਆ। ਤੜਕੇ ਲੋਕ ਉਹ ਹੱਥ ਜੋੜ ਕੇ ਅੱਗੇ ਆ ਖੜੇ, ਸਾਰੀ ਪ੍ਰਜਾ। ਰਾਜਾ ਬੜਾ ਖੁਸ਼ ਹੋਇਆ ਵੀ ਮੇਰੀ ਪ੍ਰਜਾ ਅਵੇਅਰ ਹੋ ਗਈ, ਜਾਗ ਪਈ ਹੈ। ਉਹਨੇ ਆ ਕੇ ਪੁੱਛਿਆ ਮੋਹਤਬਾਰਾਂ ਤੋਂ 4-5 ਮੋਹਤਬਾਰ ਜਿਹੜੇ ਸੀ ਉਹਨੇ ਸੱਦੇ ਪੰਚਾਇਤੀ ਵੀ, ਆਓ ਬਈ ਦੱਸੋ ਕੀ ਸਮੱਸਿਆ। ਤੇ ਉਹ ਕਹਿੰਦੇ ਰਾਜਨ ਕੋਈ ਸਮੱਸਿਆ ਨਹੀਂ, ਤੁਹਾਡੇ ਰਾਜ ਦੇ ਵਿੱਚ ਸਭ ਅੱਛਾ ਹੈ, ਬਸ ਬੇਨਤੀ ਇਹ ਹੈ ਕਿ ਜਿਹੜੇ ਤੁਸੀਂ 20 ਛਿੱਤਰ ਮਾਰਨੇ ਆ ਉਹ ਮਾੜੇ ਜਿਹੇ ਸਵਖਤੇ ਮਾਰ ਕੇ ਵਿਹਲੇ ਕਰ ਦਿਆ ਕਰੋ, ਉਸ ਤੋਂ ਬਾਅਦ ਕੰਮ ਧੰਦੇ ਲੱਗ ਜਾਈਏ। ਇਹ ਉਹ ਚੀਜ਼ ਹੈ ਜੀ ਕਿ ਕੰਮ ਧੰਦੇ ਲੱਗਣ ਵਾਲੇ ਬੰਦੇ। ਇਹਨਾਂ ਨੇ ਪਹਿਲਾਂ ਨਿਗਮਾਂ ਦੇ ਵਿੱਚ ਬਿਜਲੀ ਬਿੱਲਾਂ ਤੇ ਸੈਸ ਲਾ ਦਿੱਤਾ ਸੀ, ਗਊ ਰੱਖਿਆ ਟੈਕਸ ਦਾ, ਜਿਹਨੂੰ ਆਪਾਂ ਕਹੀਏ ਸੈਸ ਬੋਲਦੇ। ਟੈਕਸ ਦਾ ਇੱਕ ਰੂਪ ਹੈ, ਉਹ ਟੈਕਸ ਕਹਿ ਸਕਦੇ ਹਾਂ, ਛੋਟਾ ਟੈਕਸ ਕਹਿ ਸਕਦੇ ਹਾਂ। ਤਾਂ ਇਹਨਾਂ ਬਿਜਲੀ ਦੇ ਬਿੱਲਾਂ ਤੇ ਆਲਰੇਡੀ ਨਿਗਮਾਂ ਦੇ ਵਿੱਚ ਲਾ ਦਿੱਤਾ ਸੀ। ਬਠਿੰਡੇ ਵਾਲੇ ਭਰਦੇ ਪਏ ਆ ਪਹਿਲਾਂ ਹੀ। ਕੋਈ ਬੋਲਿਆ ਨਹੀਂ, ਉਦੋਂ ਕੋਈ ਨਹੀਂ ਬੋਲਿਆ, ਕਿਸੇ ਨੇ ਕੋਈ ਗੱਲ ਗੌਲੀ ਨਹੀਂ। ਉਹਨਾਂ ਨੇ ਵੇਖਿਆ ਕਿ ਜਦੋਂ ਉਹੀ ਰਾਜੇ ਵਾਲੀ ਗੱਲ ਕਿ ਨਹੀਂ ਬੋਲਦੇ, ਉਹਨਾਂ ਨੇ ਹੁਣ ਚੁੱਕ ਕੇ ਸ਼ਰਾਬ ਤੇ ਪੱਕਾ ਹੀ ਲਾ ਦਿੱਤਾ। ਯਾਨੀ ਅੰਗਰੇਜ਼ੀ ਬੋਤਲ ਤੇ 10 ਰੁਪਈਏ ਗਊ ਸੇਵਾ ਹੋਏਗੀ, ਤੇ ਜਿਹੜੀ ਬੀਅਰ ਦੀ ਬੋਤਲ ਹੈ ਉਹਦੇ ਚੋਂ 5 ਰੁਪਈਏ ਹੋਏਗੀ। ਜਿਹੜੀ ਦੇਸੀ ਹੈ, ਜਿਹੜੀ ਜ਼ਿਆਦਾਤਰ ਮੱਧ ਵਰਗੀ ਜਾਂ ਨਿਮਨ ਵਰਗੀ ਲੋਕ ਪੀਂਦੇ ਆ, ਉਹਦੇ ਤੇ ਵੀ 5 ਰੁਪਏ ਸੈਸ ਹੈ। ਪਰ ਜਿਹੜੀ ਸਭ ਤੋਂ ਵੱਡੀ ਗੱਲ ਅਖਰ ਦੀ ਹੈ, ਗੱਲ ਜਿਹੜੀ ਰੜਕਦੀ ਹੈ, ਉਹ ਇਹ ਹੈ ਕਿ ਟੈਕਸ ਜੇ ਲਾਉਣਾ ਸੀਗਾ, ਚਲੋ ਕਿਸੇ ਦੀ ਆਸਥਾ ਦਾ ਹੈ ਇਹ ਮਾਮਲਾ, ਤਾਂ ਕੇਂਦਰ ਟੈਕਸ ਲਾਉਂਦੀ ਹੈ। ਕੇਂਦਰ ਟੈਕਸ ਲਾਉਂਦੀ, ਸਾਡੀ ਸੂਬਾ ਸਰਕਾਰ ਨੂੰ ਐਡੀ ਕੀ ਮਰੇ ਪਈ ਸੀ। ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਵੋਟਾਂ ਦਾ, ਇਹਨਾਂ ਨੇ ਤੁਹਾਨੂੰ ਪਤਾ ਕਈ ਚਾਲਾਂ ਚੱਲ ਕੇ ਆਪਣੀਆਂ ਵੋਟਾਂ ਪੱਕੀਆਂ ਕੀਤੀਆਂ ਨੇ। ਆਪਣੀ ਕਮੇਟੀ ਵਾਲਾ ਸਾਰਾ ਮਸਲਾ ਹੱਲ ਕੀਤਾ ਰਲ ਕੇ ਇਹਨਾਂ ਦੇ ਨਾਲ, ਭਾਜਪਾ ਵਾਲਿਆਂ ਨਾਲ, ਵਿੱਚੇ ਕਾਂਗਰਸੀਆਂ ਨੂੰ ਵੀ ਰਲਾਇਆ ਕਿ ਸਾਡਾ ਸਹਿਜਧਾਰੀਆਂ ਵਾਲਾ ਮਸਲਾ ਹੱਲ ਕਰੋ। ਤੇ ਜੇ ਸਭ ਕੁਛ ਇਹਨਾਂ ਕੀਤਾ ਤੇ ਭਾਜਪਾ ਵਾਲਿਆਂ ਨੇ ਵੀ ਸੰਘੀ ਨੱਪੀ ਇਹਨਾਂ ਦੀ ਕਿ ਸਾਡਾ ਵੀ ਇਹ ਕਰੋ। ਸੋ ਇਹ ਟੈਕਸ ਜਿਹੜਾ ਪੰਜਾਬ 'ਚੋਂ ਲਾਗੂ ਕੀਤਾ ਗਿਆ, ਸੈਸ ਲਾਗੂ ਕੀਤਾ ਗਿਆ, ਇਹ ਮੇਰੇ ਖਿਆਲ ਦੇ ਨਾਲ ਇਸ ਕਰਕੇ ਪੰਜਾਬ ਤੋਂ ਸ਼ੁਰੂ ਕੀਤਾ ਗਿਆ ਕਿ ਹੁਣ ਬੜੀ ਆਸਾਨੀ ਨਾਲ, ਬੜੀ ਸੌਖ ਦੇ ਨਾਲ ਮੈਸੇਜ ਦਿੱਤਾ ਜਾ ਸਕਦਾ ਕਿਤੇ ਵੀ ਟੈਕਸ ਲਾ ਕੇ ਕਿ ਵੇਖੋ ਸਿੱਖ ਭਰੀ ਜਾਂਦੇ ਆ ਸੈਸ,
ਜੀ ਕਿਸੇ ਨਾ ਕਿਸੇ ਰੂਪ 'ਚ, ਤੇ ਤੁਹਾਨੂੰ ਕੀ ਹੋਇਆ ਜੇ, ਕਿਉਂਕਿ ਜੀ ਇੱਥੇ ਸਿੱਖ ਮੈਜੋਰਟੀ ਵਾਲੇ ਸੂਬੇ ਦੇ ਵਿੱਚੋਂ ਜੇ ਇਹ ਸੈਸ ਜਾਏਗਾ ਤਾਂ ਉਹ ਸਿੱਧੇ ਤੌਰ ਤੇ ਇੱਕ ਸੁਨੇਹਾ ਬਣ ਕੇ ਜਾਏਗਾ। ਸੋ ਇਹ ਆਪਣੀ ਖੇਡ ਹੈ ਸਿਆਸਤ ਦੀ, ਪਰ ਇਹਦੇ ਵਿੱਚ ਰਜਾਮੰਦ ਕੋਈ ਵੀ ਨਹੀਂ, ਚਾਹੇ ਉਹ ਸਿੱਖ ਚਾਹੇ ਗੈਰ ਸਿੱਖ ਵੀ ਇਹਦੇ 'ਚ ਰਜਾਮੰਦ ਨਹੀਂ। ਉਹ ਜੀ ਇਹੀ ਕਹਿੰਦੇ ਆ ਕਿ ਤੁਸੀਂ ਸੈਸ ਲਈ ਜਾਂਦੇ ਹੋ, ਪਹਿਲਾਂ ਨਿਗਮਾਂ ਤੋਂ ਵੀ ਲਈ ਜਾਂਦੇ ਹੋ, ਹੁਣ ਤੁਸੀਂ ਲੋਕਾਂ ਤੋਂ ਸਿੱਧੇ ਰੂਪ 'ਚ ਸ਼ਰਾਬੀਆਂ ਤੋਂ ਲਈ ਜਾਂਦੇ ਹੋ। ਹੋ ਸਕਦਾ ਕਿ ਕੱਲ ਨੂੰ ਤੁਸੀਂ ਕਿਸਾਨ ਨੂੰ ਵੀ ਕਹੋ ਕਿ ਭਾਈ ਜਿਹੜਾ ਗੱਟੇ ਮਗਰ 50 ਰੁਪਏ ਗਊ ਦੀ ਰਾਖੀ ਚੱਲ ਇੱਥੇ। ਸੋ ਜੀ ਇਹ ਗਾਂ ਕੁਝ ਵੀ ਕਹਿ ਸਕਦੇ ਆ, ਪਰ ਮਸਲਾ ਇਹ ਹੈ ਕਿ ਤੁਸੀਂ ਸੈਸ ਲੈ ਕੇ ਵੀ ਸੇਵਾਵਾਂ ਕੀ ਦੇ ਰਹੇ ਹੋ। ਗਾਵਾਂ ਤੇ ਅੱਜ ਵੀ ਕਿਸਾਨ ਨੂੰ ਉਜਾੜੀ ਜਾਂਦੀਆਂ, ਗਾਵਾਂ ਜਿਹੜੀਆਂ ਅਵਾਰਾ ਉਹ ਅੱਜ ਵੀ ਸੜਕਾਂ ਤੇ ਬੰਦੇ ਮਾਰੀ ਜਾਂਦੀਆਂ। ਜਾਂ ਤੇ ਤੁਸੀਂ ਗਰੰਟੀ ਚੁੱਕੋ ਨਾ। ਇਹ ਵੋਟਾਂ ਵਾਲੀ ਖੇਡ ਹੈ ਜਿਹੜੀ, ਇਹ ਬਹੁਤ ਧਰਮ ਦੀ ਰਾਜਨੀਤੀ, ਇਸ ਮੁਲਕ ਦੀ ਜਿਹੜੀ ਧਰਮ ਆਧਾਰਿਤ ਰਾਜਨੀਤੀ ਹੈ, ਉਹ ਇਹੋ ਜਿਹੇ ਕੰਮ ਕਰਦੀ ਹੈ, ਇਹੋ ਜਿਹੇ ਨਿਕੰਮੇ ਕੰਮ ਕਰਦੀ ਹੈ, ਜਿਹਦੇ ਨਾਲ ਇਹ ਵੋਟ ਤੇ ਬੇਸ਼ੱਕ ਕੋਈ ਮਾੜੀ ਮੋਟੀ ਪੱਕੀ ਹੋ ਜਾਵੇ, ਪਰ ਜਿਹੜੀ ਸਾਡੀ ਵਿਕਾਸ ਦੀ ਤੰਦ ਆ ਉਹ ਕੱਚੀ ਹੁੰਦੀ ਜਾਂਦੀ ਹੈ। ਇਹੋ ਜਿਹੇ ਟੈਕਸ ਲਾਉਣ ਦੀ ਜ਼ਰੂਰਤ ਨਹੀਂ। ਟੈਕਸ ਜੇ ਲਾਉਣੇ ਆ, ਗਊ ਦਾ ਤੁਹਾਨੂੰ ਫਿਕਰ ਹੈ, ਠੀਕ ਹੈ, ਜਮ ਕਰੋ ਤੁਸੀਂ ਫਿਕਰ, ਤੁਹਾਡੀ ਆਸਥਾ ਉਹਦੇ ਨਾਲ ਜੁੜੀ, ਤੇ ਘੱਟੋ ਘੱਟ ਜਿਹੜੇ ਲੋਕ ਫੁੱਟਪਾਥਾਂ ਤੇ ਭੁੱਖੇ ਸੌਂਦੇ, 4 ਦਿਨਾਂ ਬਾਅਦ ਰੋਟੀ ਮਿਲ ਜਾਂਦੀ ਤੇ ਉਹਨਾਂ ਨੂੰ ਯਾਦ ਆਉਂਦਾ ਕਿ ਦੁਨੀਆ ਦੇ ਵਿੱਚ ਕੋਈ ਸ਼ਾਇਦ ਰੋਟੀ ਵੀ ਹੈ, ਉਹਨਾਂ ਨੇ ਵੀ ਕੋਈ ਟੈਕਸ ਤੋੜ ਦਿਓ ਫਿਰ ਇਹੋ ਜਿਹਾ। ਬਿਲਕੁਲ ਬਿਲਕੁਲ, ਉਹਨਾਂ ਦੀ ਥੋੜ੍ਹੀ ਸੁਣਨੀ ਆ। ਅਗਲੀ ਗੱਲ ਕਰਦੇ ਹਾਂ, ਜਨਤਾ ਦੀ ਕਮਾਈ ਤੇ ਬਾਦਲਾਂ ਦੀ ਐਸ਼ ਹੀ ਐਸ਼। ਇਹਨਾਂ ਦਾ ਉੱਡਣ ਖਟੋਲਾ ਹੈ ਜੀ, ਜਿਵੇਂ ਕਿ ਤੇਲ ਮੁੱਕਦਾ ਹੀ ਨਹੀਂ। ਉਹ ਮਸ਼ਹੂਰੀ ਆਉਂਦੀ ਹੁੰਦੀ ਹੈ ਨਾ, ਉਹ ਨੰਨੇ ਸਰਦਾਰ ਦੀ, ਉਹਦਾ ਪਾਪਾ ਪੁੱਛਦਾ ਕਿ ਤੇ ਗੱਡੀ ਤੇਰੀ ਦਾ ਤੇਲ ਮੁੱਕਦਾ ਹੀ ਨਹੀਂ, ਕਹਿੰਦਾ ਪਾਪਾ ਤੇਲ ਮੁੱਕਦਾ ਹੀ ਨਹੀਂ। ਇਹਨਾਂ ਦੇ ਉੱਡਣ ਖਟੋਲੇ ਦਾ ਤੇਲ ਨਹੀਂ ਮੁੱਕਦਾ। ਕੁਝ ਦਿਨ ਪਹਿਲਾਂ ਸੁਰਖੀਆਂ ਦੇ ਵਿੱਚ ਆਏ ਸਨ ਕਿ ਇਹਨਾਂ ਨੇ ਕਰੋੜਾਂ ਰੁਪਈਆ ਜਿਹੜਾ ਉੱਡਣ ਖਟੋਲੇ ਦੀਆਂ ਉਡਾਰੀਆਂ ਤੇ ਉਡਾਇਆ। ਹੁਣ ਇੱਕ ਚੀਜ਼ ਹੋਰ ਕੱਢ ਲਿਆ ਹੈ ਆਮ ਆਦਮੀ ਪਾਰਟੀ ਵਾਲੇ, ਵੈਸੇ ਉਹਨਾਂ ਦਾ ਦਿਨੇਸ਼ ਚੱਡਾ ਹੈ ਜਿਹੜਾ ਵਕੀਲ ਆ, ਮੁੰਡਾ ਜਿਹਾ ਛੋਟੀ ਉਮਰ ਦਾ ਨੌਜਵਾਨ ਆ, ਉਹ ਬੜੇ ਇਹੋ ਜਿਹੇ ਤੱਤ ਕੱਢ ਕੇ ਲਿਆਉਂਦਾ, ਬੜੇ ਇਹੋ ਜਿਹੇ ਆંકੜੇ ਕੱਢ ਲਿਆਉਂਦਾ। ਉਹ ਫੇਰ ਕੱਢ ਕੇ ਲਿਆਇਆ ਉਹਨੇ, ਜੋ ਇਹ ਆંકੜੇ ਪੇਸ਼ ਕੀਤੇ, ਜੋ ਤੱਥ ਪੇਸ਼ ਕੀਤੇ ਆਰਟੀਆਈ ਰਾਹੀਂ, ਉਹ ਕੰਨ ਖੁੱਲਣ ਵਾਲੇ ਆ ਕਿ ਉੱਡਣ ਖਟੋਲਾ ਉੱਡਿਆ ਕਿੱਥੇ ਫਿਰਦਾ। ਚਲੋ ਇਹ ਪਰ ਸਾਡੇ ਇੱਥੋਂ ਦੇ ਸੂਬੇ ਦੇ ਇਹ ਮੁੱਖ ਮੰਤਰੀ ਨੇ, ਉਪ ਮੁੱਖ ਮੰਤਰੀ ਨੇ, ਬਹੁਤ ਰੁਝੇਵੇਂ ਹੁੰਦੇ, ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਣਾ, ਦੂਜੇ ਤੋਂ ਤੀਜੇ ਥਾਂ ਤੇ। ਇੱਕ ਦਿਨ ਮੈਂ ਦੇਖਦਾ ਪਿਆ ਸੀ ਕਿ ਮਾਤਾ ਚੰਦ ਕੌਰ, ਜਿਸ ਦਿਨ ਉਹਨਾਂ ਦਾ ਅੰਤਮ ਸੰਸਕਾਰ ਸੀ, ਤੇ ਉਦੋਂ ਅੱਧਾ ਘੰਟਾ ਪਹਿਲਾਂ ਲੰਬੀ 'ਚ ਸਨ ਪ੍ਰਕਾਸ਼ ਸਿੰਘ ਬਾਦਲ, ਤੇ ਅੱਧੇ ਘੰਟੇ ਬਾਅਦ ਉਹਨਾਂ ਨੇ ਲੁਧਿਆਣੇ ਪਹੁੰਚਣਾ ਸੀ। ਦੇਖੋ, ਕਹਿੰਦੇ ਸੀ ਕਿ ਅੱਧਾ ਘੰਟਾ ਮੇਰਾ ਟਾਈਮ ਰਹਿ ਗਿਆ, ਮੈਂ ਉੱਥੇ ਨਿਕਲਣਾ। ਸੋ ਇਹ ਹੈ ਕਿ ਦੂਰੀ, ਚਲੋ ਉੱਡਣ ਖਟੋਲੇ ਨਾਲ ਦੂਰੀ ਤੈਅ ਹੋ ਸਕਦੀ ਹੈ, ਰੁਝੇਵੇਂ ਜ਼ਿਆਦਾ ਹੁੰਦੇ ਆ, ਪਰ ਇਹ ਜਿਹੜੀਆਂ ਯਾਤਰਾਵਾਂ ਨਿਕਲੀਆਂ ਉਹ ਨਿੱਜੀ ਨਿਕਲੀਆਂ ਨੇ ਇਹਨਾਂ ਦੀਆਂ। ਜਿਵੇਂ ਹੁਣ 2013 'ਚ 38 ਕਰੋੜ ਰੁਪਇਆ ਖਰਚ ਕੇ ਇਹਨਾਂ ਨੇ ਇੱਕ ਆਪਦਾ ਸਰਕਾਰੀ ਹੈਲੀਕਾਪਟਰ ਲਿਆ ਸੀ, ਉਹਦੇ ਤੇ 43 ਵਾਰ ਬਾਲਾਸਰ ਇਹਨਾਂ ਨੇ ਯਾਤਰਾ ਕੀਤੀ ਹੈ ਜੀ। ਬਾਲਾਸਰ ਇਹਨਾਂ ਦਾ ਫਾਰਮ ਹਾਊਸ ਆ। ਬਾਲਾਸਰ ਫਾਰਮ ਹਾਊਸ ਬੜਾ ਮਸ਼ਹੂਰ ਹੋਇਆ ਸੀ ਜਦੋਂ ਇਹਨਾਂ ਨੇ ਸਾਰੇ ਬੰਦੇ SGPC ਮੈਂਬਰ ਉੱਥੇ ਚੁੱਕ ਕੇ ਬੰਦੀ ਬਣਾ ਲਏ ਸਨ। ਉਹ ਬੜਾ ਕਾਂਡ ਹੈ, ਬੜਾ ਕਿੱਸਾ ਜਿਹੜਾ ਮਸ਼ਹੂਰ ਆ। ਉਹਦੇ 'ਚ ਇੱਕ ਮੈਂਬਰ ਹੈ ਜਿਹੜਾ ਤਰਲੋਚਨ ਸਿੰਘ ਦਪਾਲਪੁਰ ਹੋ ਰਹੀ ਆ, ਲੇਖਕ ਨੇ, ਅੱਜ ਕੱਲ੍ਹ ਅਮਰੀਕਾ ਦੇ ਵਿੱਚ ਹੀ ਰਹਿੰਦੇ ਆ। ਉਹ ਕਿਤੇ ਕਿੱਸਾ ਸੁਣਨਾ ਹੋਇਆ ਤੇ ਉਹਨੂੰ ਬੁਲਾ ਕੇ ਸੁਣਿਓ ਕਿ ਬਾਲਾਸਰ ਕਿਵੇਂ ਦੇ ਫੁੱਲ ਬੂਟੇ ਲੱਗੇ ਤੇ ਕਿਵੇਂ ਦੇ ਉੱਥੇ ਮੋਰ ਕੂਕਦੇ ਆ। ਬਾਲਾਸਰ ਇਹ ਜਿਹੜੇ 43 ਵਾਰ ਚੱਕਰ ਲੱਗੇ ਆ ਜੀ। ਦੇਖੋ ਹੁਣ ਉੱਥੇ ਬਾਲਾਸਰ ਦੇ ਵਿੱਚ ਕਿਹੜੇ ਸੰਗਤ ਦਰਸ਼ਨ ਹੁੰਦੇ ਆ ਜੀ, ਉਹ ਤਾਂ ਹਰਿਆਣੇ ਦੇ ਵਿੱਚ। ਇਹ ਕਹਿ ਦਿੰਦੇ ਆ ਕਿ ਤੁਸੀਂ ਸਾਨੂੰ ਕ੍ਰਿਟੀਸਾਈਜ਼ ਕਰਦੇ ਹੋ, ਅਸੀਂ ਰੁਝੇਵਿਆਂ ਵਾਲੇ ਬੰਦੇ ਆ, ਅਸੀਂ ਜਨਤਾ ਦੀ ਸੇਵਾ ਕਰਦੇ ਫਿਰਦੇ। ਜਦੋਂ ਪਿਛਲੀ ਵਾਰੀ ਇਹ ਹੈਲੀਕਾਪਟਰ ਦੇ ਖਰਚਿਆਂ ਦਾ ਰੌਲਾ ਪਿਆ ਸੀ ਤੇ ਮੁੱਖ ਮੰਤਰੀ ਨੇ ਕਿਹਾ ਸੀਗਾ ਕਿ ਅਸੀਂ ਤੁਹਾਡੀ ਹੀ ਸੇਵਾ ਕਰਦੇ ਪਏ ਹਾਂ। ਤੇ ਹੁਣ ਦੱਸੋ, ਬਾਲਾਸਰ ਦੇ ਵਿੱਚ 43 ਵਾਰ ਤੁਸੀਂ ਯਾਤਰਾਵਾਂ ਕਰਦੇ ਹੋ ਹੈਲੀਕਾਪਟਰ ਤੇ, ਸਰਕਾਰੀ ਖਰਚੇ ਤੇ, ਸਰਕਾਰੀ ਹੈਲੀਕਾਪਟਰ ਤੇ, ਉਹ ਤੁਹਾਡੀ ਨਿੱਜੀ ਯਾਤਰਾ ਜਿਹੜੀ ਉਹ ਸਰਕਾਰੀ ਖਾਤੇ ਤੇ ਪੈ ਰਹੀ ਹੈ। ਉੱਥੇ ਤੁਸੀਂ ਕਿਹੜੇ ਟੈਂਟ ਲਾਏ ਸੰਗਤ ਦਰਸ਼ਨ ਦੇ, ਇਹ ਤੇ ਦੱਸੋ, ਉੱਥੇ ਕਿਹੜੀ ਸੇਵਾ ਹੋ ਰਹੀ ਹੈ ਪੰਜਾਬੀਆਂ ਦੀ। ਦੂਜੀ ਗੱਲ, ਫਿਰ ਕਾਲਚ ਰਾਣੀ ਪਿੰਡ ਆ ਜਿਹੜਾ, ਉਹ ਬਾਦਲ ਦੇ ਬਿਲਕੁਲ ਨਾਲ ਆ। ਇਹਨਾਂ ਦੇ ਪੁਰਖਿਆਂ ਦਾ ਪਿੰਡ ਨੇ ਕਾਲਚ ਰਾਣੀ, ਆਨੰਦਗੜ੍ਹ, ਕੁਦਾ, ਏਦਾਂ ਦੇ ਪਿੰਡ ਆ। ਕਾਲਚ ਰਾਣੀ ਜਿਹੜੀ, ਉਹ 68 ਵਾਰ ਯਾਤਰਾ ਹੋਈ ਹੈ, ਜਿਹੜੀ ਸਰਕਾਰੀ ਨਹੀਂ ਹੈ, ਨਿੱਜੀ ਯਾਤਰਾ। ਜਿਵੇਂ ਮਤਲਬ ਕਿ ਚੰਡੀਗੜ੍ਹ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਘਰੇ ਆਉਣਾ ਤੇ ਉਹ ਆਉਂਦੇ ਵੀ ਹੈਲੀਕਾਪਟਰ ਤੇ ਆ, ਯਾਨੀ ਕੋਈ ਕੰਮ ਨਹੀਂ ਹੈ, ਸਿਰਫ ਉੱਥੋਂ ਚੰਡੀਗੜ੍ਹ ਤੁਰੇ ਬਾਦਲ ਆਉਣਾ ਹੈ, ਪਰ ਉਹ ਜਹਾਜ਼ ਵਰਤਦੇ।
ਸੋ ਇਹ ਚੀਜ਼ਾਂ ਜਿਹੜੀਆਂ ਕਿ ਨਿੱਜੀ ਯਾਤਰਾਵਾਂ ਜਿਹੜੀਆਂ ਸਰਕਾਰੀ ਖਰਚਿਆਂ ਤੇ ਕੀਤੀਆਂ ਜਾਂਦੀਆਂ ਜਿਹੜੀਆਂ ਕਰੋੜਾਂ 'ਚ ਆ, ਉਹ ਚਾਹੀਦੀਆਂ ਨਹੀਂ। ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਜਿਹੜਾ ਘਰੇ ਦਾਣੇ ਨਹੀਂ ਪੁੱਤ ਘਰਾਟਾਂ ਨੂੰ, ਉਹ ਗੱਲ ਆ ਕਿ ਸਾਡੇ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਆ ਉਹ ਠੀਕ ਕਰਨ ਦੀ ਜ਼ਰੂਰਤ ਆ, ਤੇ ਉਹਦੇ 'ਚ ਸਭ ਤੋਂ ਵੱਡੀ ਜਿਹੜੀ ਇੱਕ ਪਿਰਤ ਪਾ ਸਕਦੇ, ਮਿਸਾਲ ਪਾ ਸਕਦੇ ਆ, ਉਹ ਆ ਦੋਨੇ ਬਾਦਲ ਪਿਓ ਪੁੱਤ, ਕਿ ਦੇਖੋ ਜੀ ਅਸੀਂ ਆਪਣੇ ਆ ਖਰਚੇ ਘੱਟ ਕੀਤੇ ਆ, ਦੂਸਰੇ ਮੰਤਰੀ ਵੀ ਕਰਨ, ਮੰਤਰੀਆਂ ਦੇ ਨਾਲ ਨਾਲ ਜਿਹੜੇ MLA ਆ, ਮੁੱਖ ਸੰਸਦੀ ਸਕੱਤਰ ਆ, ਉਹ ਵੀ ਘੱਟ ਕਰਨ, ਹੇਠਲੇ ਪੱਧਰ ਦੇ ਜਿਹੜੇ ਇਹਨਾਂ ਦੇ ਜਥੇਦਾਰ 4-4 ਮੋਟਰਾਂ ਉਹ ਲਈ ਫਿਰਦੇ ਆ, ਲੰਗੌੜ ਉਹ ਲੱਦੀ ਫਿਰਦੇ ਆ ਨਾਲ, ਕਿ ਉਹ ਸਾਰੇ ਹੀ ਇੱਕ ਰਲ ਕੇ ਯਤਨ ਕਰਨ। ਔਰ ਉਸ ਤੋਂ ਬਾਅਦ ਜਿਹੜੀ ਇਹ ਹੇਠਲੇ ਪੱਧਰ ਦੀ ਜਨਤਾ ਉਹ ਆਪਣੇ ਲੈਵਲ ਤੇ ਆਪਣੇ ਪੱਧਰ ਤੇ ਉਹ ਇਹੋ ਜਿਹੀਆਂ ਕੋਸ਼ਿਸ਼ਾਂ ਕਰੇ, ਸਾਰੇ ਰਲ ਮਿਲ ਕੇ ਇੱਥੋਂ ਦੀ ਆਰਥਿਕਤਾ ਨੂੰ ਕੋਈ ਥੁੰਮਣਾ ਦੇਣ। ਜੇ ਇਸ ਤਰ੍ਹਾਂ ਮੁੱਖ ਮੰਤਰੀ ਉੱਡਣ ਖਟੋਲੇ ਤੇ ਉੱਡਿਆ ਫਿਰੇ ਤੇ ਜਿਹੜਾ ਪੰਜਾਬ ਆ ਫਿਰ ਉਹ ਤੇ ਉਹਦੇ ਤੇ ਤਾਂ ਫਿਰ ਬੰਦੀਆਂ ਹੀ ਬੰਦੀਆਂ, ਉੜਤਾ ਪੰਜਾਬ, ਉੜਤਾ ਪੰਜਾਬ ਜੀ, ਉੜਤਾ ਪੰਜਾਬ ਜੀ। ਫੌਜ 'ਚ ਇੱਕ ਹੋਰ ਸ਼ਰਮਨਾਕ ਘਟਨਾ ਆਈ ਬਾਹਰ, ਪਤਨੀ ਵਟਾਉਣ ਦਾ ਮਾਮਲਾ ਸਾਹਮਣੇ ਆਇਆ। ਕੁਝ ਸਮੇਂ ਤੋਂ ਜਿਹੜੀਆਂ ਫੌਜ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਆਉਣੀਆਂ, ਕਦੇ ਜਰਨਲ ਜਿਹੜਾ ਸੀਗਾ ਸਾਬਕਾ, ਹੁਣ ਉਹ ਭਾਜਪਾ ਦਾ ਕਾਫੀ ਵੱਡਾ ਆਗੂ ਹੈ, ਉਹਦੇ 2 ਸਰਟੀਫਿਕੇਟ ਨਿਕਲ ਆਉਣੇ, 2 ਬਰਥ ਸਰਟੀਫਿਕੇਟ ਨਿਕਲ ਆਉਣੇ, ਉਸ ਤੋਂ ਬਾਅਦ ਜਿਹੜੇ ਘਪਲੇ ਨਿਕਲ ਆਉਣੇ, ਉਸ ਤੋਂ ਬਾਅਦ ਇੱਕ ਫੌਜੀ ਅਫਸਰ ਤੇ ਲੱਗਾ ਸੀ ਦੋਸ਼ ਕਿ ਉਹਨੇ ਫੌਜ ਦਿੱਲੀ ਨੂੰ ਤੋਰਤੀ ਸੀ ਆਪਣੇ ਪੱਧਰ ਤੇ। ਇਹੋ ਜਿਹੀਆਂ ਬੜੀਆਂ ਚੀਜ਼ਾਂ ਸੀ, ਪਰ ਆ ਜਿਹੜੀ ਘਟਨਾ ਆ ਇਹ ਤੇ ਸਾਰਿਆਂ ਤੋਂ ਸ਼ਰਮਸਾਰ ਕਰਨ ਵਾਲੀ ਆ ਕਿ ਨੇਵੀ ਦੇ ਵਿੱਚ, ਨੇਵੀ ਬਹੁਤ ਜਿਵੇਂ ਕਹਿ ਲਈਏ ਮਹੱਤਵਪੂਰਨ ਅੰਗ ਹੈ ਆਰਮੀ ਦਾ, ਇੰਡੀਅਨ ਆਰਮੀ ਦਾ, ਉਹਦੇ ਵਿੱਚੋਂ ਇਹ ਖਬਰ ਆ ਰਹੀ ਹੈ ਕਿ ਉੱਥੇ ਵਾਈਫ ਸਵੈਪਿੰਗ ਹੁੰਦੀ ਹੈ, ਯਾਨੀ ਪਤਨੀਆਂ ਦੀ ਅਦਲਾ ਬਦਲੀ। ਇਹ ਦੋਸ਼ ਕਿਸੇ ਹੋਰ ਨੇ ਨਹੀਂ ਲਾਏ ਸਨ, ਇਹ ਦੋਸ਼ ਜਿਹੜੇ ਆ ਉਹ ਇੱਕ ਖੁਦ ਉੱਚ ਅਧਿਕਾਰੀ ਦੀ ਪਤਨੀ ਨੇ ਲਾਏ, ਜਿਹਦੀ 2012 ਦੇ ਵਿੱਚ ਸ਼ਾਦੀ ਹੁੰਦੀ ਹੈ ਉਸ ਅਫਸਰ ਦੇ ਨਾਲ, ਉੜੀਸਾ ਦੀ ਰਹਿਣ ਵਾਲੀ ਸੀਗੀ। ਉਹ ਕਹਿੰਦੀ ਹੈ ਕਿ ਇਹਨੇ ਤਰੱਕੀ ਪਾਉਣ ਲਈ ਮੈਨੂੰ ਨਾ ਸਿਰਫ ਆਪਣੇ ਉੱਚ ਅਧਿਕਾਰੀਆਂ ਨੂੰ ਪਰੋਸਿਆ, ਬਲਕਿ ਉਸ ਤੋਂ ਬਾਅਦ ਪਤਨੀਆਂ ਦੀ ਅਦਲਾ ਬਦਲੀ ਦੀ ਖੇਡ ਦੇ ਵਿੱਚ ਵੀ ਸ਼ਾਮਲ ਕਰਾਇਆ। ਇਹ ਪਹਿਲਾਂ ਤੇ ਜਦੋਂ ਇਹ ਦੋਸ਼ ਲੱਗੇ, ਇਹਨਾਂ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੇ ਆਪਦੇ ਪੱਧਰ ਤੇ ਰਿਪੋਰਟ ਬਣਾ ਕੇ ਭੇਜਤੀ ਕਿ ਇਹ ਬੀਬਾ ਜਿਹੜੀ ਉਹ ਝੂਠ ਬੋਲਦੀ ਹੈ। ਪਰ ਜਦੋਂ ਗ੍ਰਹਿ ਮੰਤਰਾਲੇ ਕੋਲ ਰਿਪੋਰਟ ਗਈ, ਉਸ ਬੀਬੀ ਨੇ ਫਿਰ ਲੜਾਈ ਲੜੀ ਤੇ ਹੁਣ ਜਾਂਚ ਹੈ ਜਿਹੜੀ ਉਹ CBI ਦੇ ਕੋਲ ਚਲੀ ਗਈ ਹੈ। ਜੇਕਰ ਦੋਸ਼ਾਂ ਦੇ ਵਿੱਚ ਕੋਈ ਵਜਨ ਜਾਪਿਆ, ਗੱਲ ਦੇ ਵਿੱਚ, ਦਲੀਲ ਦੇ ਵਿੱਚ ਜੇ ਕੁਝ ਸੱਚਾਈ ਲੱਗੀ ਤੇ ਉਹ ਜਾਂਚ ਹੈ ਜਿਹੜੀ ਹੁਣ CBI ਦੇ ਹਵਾਲੇ ਕਰ ਦਿੱਤੀ ਗਈ ਹੈ। ਜੋ ਮਰਜ਼ੀ ਹੋਵੇ ਜਾਂਚ ਦਾ ਨਤੀਜਾ, ਪਰ ਇੱਕ ਵਾਰੀ ਫਿਰ ਫੌਜ ਦੇ ਮੂੰਹ ਤੇ ਕਾਲਖ ਪੋਤੀ ਗਈ ਹੈ, ਕਿਉਂਕਿ ਆਮ ਤੌਰ ਤੇ ਇੱਕ ਪਿੱਛੇ ਜੇ ਅਮਰੀਕਨ ਰਿਪੋਰਟ ਆਈ ਸੀਗੀ, ਉਹਨਾਂ ਨੇ ਵੀ ਕਿਹਾ ਸੀ ਕਿ ਭਾਰਤੀ ਫੌਜ ਤੇ ਪੁਲਿਸ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੀ ਹੈ। ਇਹਨਾਂ ਤੇ ਰੇਪ ਦੇ ਜਿਹੜੇ ਦੋਸ਼ ਆਮ ਲੱਗਦੇ ਆ ਪਿੱਛੇ ਜੇ ਸੋਨਾ ਜਿਹੜਾ ਉਹ ਵੀ ਫੌਜ ਦੇ ਅਧਿਕਾਰੀਆਂ ਤੇ ਦੋਸ਼ ਲੱਗਦਾ ਕਿ ਉਹ ਅਸਾਮ ਦੇ ਵਿੱਚੋਂ ਇਹਨਾਂ ਨੇ 2-3 ਕਰੋੜ ਦਾ ਜਿਹੜਾ ਸੋਨਾ ਸੀਗਾ ਉਹ ਗਾਇਬ ਕਰ ਦਿੱਤਾ, ਨਾਲ ਕੈਸ਼ ਸੀ ਬਹੁਤ ਵੱਡਾ, ਇੱਕ ਅੰਕੜਾ ਸੀ ਕੈਸ਼ ਦਾ, ਉਹ ਗਾਇਬ ਕਰ ਦਿੱਤਾ। ਸੋ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਚਿੰਤਾ ਚ ਪਾਉਂਦੀਆਂ ਕਿ ਇਹੋ ਜਿਹੀਆਂ ਸ਼ਰਮਨਾਕ ਚੀਜ਼ਾਂ ਜਿਹੜੀਆਂ ਆ ਉਹ ਫੌਜ ਦੇ ਵਿੱਚੋਂ ਸਾਹਮਣੇ ਆਉਣ। ਇਹ ਇੱਥੇ ਕਿਉਂਕਿ ਇੱਥੇ ਕੱਲੀ ਭ੍ਰਿਸ਼ਟਾਚਾਰੀ ਦਾ ਨਹੀਂ, ਇਹ ਮਸਲਾ ਗੈਰ ਇਖਲਾਕੀ ਦਾ ਹੈ, ਤੇ ਜੇ ਫੌਜ ਵਾਲੇ ਉਹ ਵੀ ਨੇਵੀ ਵਾਲੇ ਅਫਸਰ ਵੱਡੇ ਵੱਡੇ ਗੈਰ ਇਖਲਾਕੀ ਹੋ ਗਏ। ਪਿੱਛੇ ਜੇ ਅਸੀਂ ਵੇਖਿਆ ਸੀ ਬਠਿੰਡੇ ਦੇ ਵਿੱਚੋਂ ਇੱਕ ਅਫਸਰ ਫੜਿਆ ਗਿਆ ਸੀ, ਉਹ ਹਨੀ ਟ੍ਰੈਪ ਦੇ ਵਿੱਚ ਫਸ ਗਿਆ। ਪਾਕਿਸਤਾਨ ਦੀ ਕੋਈ ਉਹ ਸੀਗੀ ਉਹਨਾਂ ਦੀ ISI ਵਾਲਿਆਂ ਦੀ, ਉਹ ਮਿੱਤਰ ਬਣ ਗਈ ਫੇਸਬੁੱਕ ਤੇ, ਉਹਦੇ ਨਾਲ ਚੈਟ ਕਰਨ ਲੱਗ ਪਿਆ, ਐਸਾ ਚੈਟ ਦੇ ਵਿੱਚ ਰੁੜਿਆ ਕਿ ਮੁੜ ਕੇ ਜਾਣਕਾਰੀਆਂ ਇੱਥੋਂ ਭੇਜਣ ਲੱਗ ਪਿਆ। ਸੋ ਇਹ ਅਫਸਰ ਹੈ ਜਿਹੜੇ, ਜੇ ਉਹ ਇਖਲਾਕ ਤੋਂ ਡਿੱਗ ਪਏ ਤੇ ਫਿਰ ਫੌਜ ਦਾ ਮਿਆਰ ਵੀ ਡਿੱਗ ਪਏਗਾ। ਸ਼ਰਮਨਾਕ ਗੱਲਾਂ ਜਿਹੜੀਆਂ ਉਹ ਸਾਡੇ ਮੁਲਕ 'ਚ ਲਗਾਤਾਰ ਸਾਹਮਣੇ ਆ ਰਹੀਆਂ। ਇੱਕ ਹੋਰ ਅੱਜ ਸ਼ਰਮਨਾਕ ਚੀਜ਼ ਹੈ ਜਿਹੜੀ ਉਹ ਗੁੱਡ ਗਵਰਨੈਂਸ ਦੇਣ ਵਾਲਿਆਂ ਦੇ ਪਾਲੇ 'ਚੋਂ ਨਿਕਲੀ। ਉਹ ਕਿ ਲੱਤੂਰ ਇਲਾਕੇ ਦੇ ਵਿੱਚ ਜਿਹੜਾ ਇਹਨਾਂ ਨੇ ਪਾਣੀ ਭੇਜਿਆ ਸੀ ਰੇਲ ਗੱਡੀਆਂ ਰਾਹੀਂ, ਉਹਦਾ ਬਿੱਲ ਵੀ ਅੱਜ ਇਹਨਾਂ ਨੇ ਭੇਜਤਾ ਰੇਲਵੇ ਨੇ 4 ਕਰੋੜ ਦਾ। ਜੀ ਜੀ,
ਅਗਲੀ ਆਪਾਂ ਗੱਲ ਕਰੀਏ ਬੈਂਸ ਦੀ ਵੰਗਾਰ, ਹੁਣ ਮੇਰੇ ਤੇ ਕਰਿਓ ਮਾਣਹਾਨੀ ਦਾ ਕੇਸ। ਵੈਸੇ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਟੀਮ ਨੂੰ ਕਰਨਾ ਚਾਹੀਦਾ ਸੀ, ਸਾਰੀ ਕਾਂਗਰਸ ਪਾਰਟੀ ਨੂੰ ਕਰਨਾ ਚਾਹੀਦਾ ਸੀ, ਉਹ 1.5 ਸਾਲ ਤੋਂ ਬੈਂਸ ਬ੍ਰਦਰਸ ਇਕੱਲੇ ਕਰੀ ਜਾਂਦੇ ਜੀ। ਮਾਮਲਾ ਚਾਹੇ ਉਹ ਰੇਤ ਦਾ ਹੋਵੇ, ਚਾਹੇ ਕੇਬਲ ਦਾ ਹੋਵੇ, ਚਾਹੇ ਉਹ ਬੋਰੀ ਘਟਾਲਾ ਹੋਵੇ, ਬਹੁਤ ਕੁਝ ਬੋਲਿਆ ਇਹਨਾਂ ਨੇ ਜਾ ਕੇ। ਡਰੱਗਸ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ, ਮੰਤਰੀ ਦਾ ਨਾਂ ਲਿਆ ਸੀ ਇਹਨਾਂ ਨੇ ਜਾ ਕੇ ਉੱਥੇ ਅਸੈਂਬਲੀ ਦੇ ਵਿੱਚ, ਯਾਨੀ ਬਹੁਤ ਸਾਰੇ ਮੁੱਦੇ ਆ ਜਿਹੜੇ ਇਹਨਾਂ ਨੇ ਉਠਾਏ ਆ। ਬੇਸ਼ੱਕ ਉਹਨਾਂ ਦੇ ਪਿੱਛੇ ਮਨਸ਼ਾ ਜਿਹੜੀ ਉਹ ਕੁਛ ਵੀ ਰਹੀ, ਉਹ ਕਿਉਂਕਿ ਸਿਆਸੀ ਬੰਦੇ ਦੀ ਮਨਸ਼ਾ ਜੇ ਆਪਾਂ ਕਹੀਏ ਕਿ ਹੁਣ ਭਗਤਾਂ ਵਾਲੀ ਹੋਏਗੀ, ਉਹ ਤਾਂ ਹੋ ਨਹੀਂ ਸਕਦਾ। ਸਿਆਸੀ ਦੀ ਮਨਸ਼ਾ ਜਿਹੜੀ ਹਮੇਸ਼ਾ ਸਿਆਸੀ ਹੀ ਹੋਏਗੀ, ਪਰ ਫਿਰ ਵੀ ਉਹਨਾਂ ਨੇ ਇੱਕ ਭੂਮਿਕਾ ਅਦਾ ਕੀਤੀ ਹੈ। ਜੋ ਮਾੜੀ ਮੋਟੀ ਜ਼ਿੰਮੇਵਾਰੀ ਉਹਨਾਂ ਨੇ ਸਮਝੀ ਹੈ, ਉਹਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਇਹਨਾਂ ਦਾ ਹੁਣ ਸਿੱਧਾ ਭੇੜ ਆ ਉਹ ਚੱਲਦਾ ਪਿਆ ਅਕਾਲੀ ਦਲ ਦੇ ਨਾਲ। ਕਾਂਗਰਸ ਦੇ ਨਾਲ ਇਹਨਾਂ ਦੀ ਲੜਾਈ ਨਹੀਂ ਹੈ, ਆਮ ਆਦਮੀ ਪਾਰਟੀ ਨਾਲ ਇਹ ਸਹਿਯੋਗ ਰੱਖਦੇ ਆ, ਯਾਨੀ ਇਹਨਾਂ ਦਾ ਸਿੱਧਾ ਭੇੜ ਹੈ ਅਕਾਲੀਆਂ ਦੇ ਨਾਲ। ਕਿਸੇ ਵੀ ਮੁੱਦੇ ਤੇ ਜਾਣ ਨਹੀਂ ਦਿੰਦੇ। ਹੁਣ ਕੱਲ ਇਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਕੇਬਲ ਵਾਲਿਆਂ ਦੇ ਖਿਲਾਫ ਤੇ ਅਰੈਸਟ ਹੋ ਕੇ ਸਿਮਰਜੀਤ ਸਿੰਘ ਬੈਂਸ ਅੱਜ ਆਏ ਆ। ਆਉਂਦੇ ਇਹਨਾਂ ਨੇ ਫੇਰ ਇੱਕ ਪਟਾਕਾ ਚਲਾਤਾ। ਉਹ ਕਹਿੰਦੇ ਕਿ ਮੇਰੇ ਕੋਲ ਵੀਡੀਓ ਦੇ ਰੂਪ ਚ ਦਸਤਾਵੇਜ਼ੀ ਸਬੂਤ ਆ ਮਜੀਠੀਏ ਦੇ ਖਿਲਾਫ, ਮੈਂ ਉਹ ਸਬੂਤ ਜਨਤਕ ਕਰਾਂਗਾ। ਜੇ ਤੁਹਾਡੇ ਚ ਹਿੰਮਤ ਆ ਤੇ ਤੁਸੀਂ ਮੇਰੇ ਤੇ ਮਾਣਹਾਨੀ ਕੇਸ ਕਰਕੇ ਵਿਖਾਓ। ਮਤਲਬ ਕਿ ਜੇ ਮੈਂ ਝੂਠਾ ਹੋਇਆ ਤੇ ਮੇਰੇ ਤੇ ਕਰਿਓ ਮਾਣਹਾਨੀ ਕੇਸ, ਕਿਉਂਕਿ ਇਹਨਾਂ ਨੇ ਭੱਜ ਕੇ ਸੰਜੇ ਸਿੰਘ ਤੇ ਕਰ ਦਿੱਤਾ ਸੀ। ਉਹ ਕਹਿੰਦੇ ਜਿਵੇਂ ਤੁਸੀਂ ਉਹਨਾਂ ਤੇ ਕੀਤਾ ਸੀ, ਹੁਣ ਮੇਰੇ ਤੇ ਕਰਕੇ ਵਿਖਾਓ, ਮੈਂ ਸਾਰਾ ਕੁਝ ਸਬੂਤ ਦੇ ਰੂਪ ਚ ਜਿਹੜੀ ਵੀਡੀਓ ਆ ਉਹ ਜਨਤਕ ਕਰਾਂਗਾ। ਹੁਣ ਇਹ ਚੰਗੀ ਗੱਲ ਹੈ ਜੀ, ਇਹ ਆਏ ਆ ਸਾਹਮਣੇ, ਜੇ ਇਹਨਾਂ ਦੇ ਕੋਲ ਸਬੂਤ ਆ ਤੇ ਇਹ ਨਸ਼ਰ ਕਰਨ ਲੱਗੇ ਆ, ਚੰਗੀ ਗੱਲ ਹੈ। ਸੱਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਕਿਹੜੇ ਪਾਣੀ 'ਚ ਖੜਾ ਹੈ। ਪਰ ਸਵਾਲ ਇਹ ਉੱਠਦਾ ਆ ਕਿ ਜਦੋਂ ਉਹ ਮੰਤਰੀ ਈਡੀ ਦੀਆਂ ਫੇਰੀਆਂ ਲਾਉਂਦਾ ਪਿਆ ਸੀ, ਜਦੋਂ ਉਸ ਮੰਤਰੀ ਦਾ ਇੱਕ ਬਹੁਤ ਵੱਡੇ ਜਿਹੜਾ ਕਹਿ ਲਈਏ ਕਿ ਸੰਚਾਲਕ ਸੀ ਡਰੱਗ ਰੈਕਟ ਦਾ, ਭੋਲਾ, ਉਹਨੇ ਨਾਂ ਲਿਆ ਸੀ, ਉਦੋਂ ਤੁਸੀਂ ਇਹ ਸਬੂਤ ਜਨਤਕ ਕਿਉਂ ਨਹੀਂ ਕੀਤੇ? ਜੇ ਤੁਹਾਡੇ ਕੋਲ ਸੀ ਤਾਂ ਉਸ ਮੌਕੇ ਤੇ ਜਦੋਂ ਲੋਹਾ ਤੱਤਾ ਸੀ, ਤੁਸੀਂ ਸੱਟ ਕਿਉਂ ਨਹੀਂ ਮਾਰੇ? ਤੁਸੀਂ ਮੌਕਾ ਕਿਉਂ ਤਲਾਸ਼ਦੇ ਰਹੇ? ਤੇ ਜੇ ਹੁਣ ਬਾਅਦ ਦੇ ਵਿੱਚ ਆਏ ਆ ਸਬੂਤ ਤੇ ਫਿਰ ਲਲਕਾਰੇ ਮਾਰਨ ਦੀ ਕੀ ਲੋੜ ਹੈ? ਉਹ ਜਿਵੇਂ ਕੋਈ ਸ਼ਰਾਬੀ ਸੀ ਤੇ ਉਹ ਕਹਿੰਦਾ ਵੀ ਸ਼ਰਾਬ ਹੈ ਜਿਹੜੀ ਬੜੀ ਮਾੜੀ ਚੀਜ਼ ਆ, ਉਹਦੇ ਕੋਲ ਬੋਤਲਾਂ ਪਈਆਂ ਸਨ, ਕੁਝ ਬਚੀਆਂ ਤੇ ਢੇਰ ਲੱਗਾ ਪਿਆ ਸੀ। ਉਹਨੇ ਪਹਿਲੀ ਮਾਰੀ ਚਲਾ ਕੇ ਕਹਿੰਦਾ ਚੱਲ ਅੱਜ ਤੋਂ ਬਾਅਦ ਨਹੀਂ ਪੀਣੀ, ਤੂੰ ਮੇਰਾ ਘਰ ਬਰਬਾਦ ਕਰ ਦਿੱਤਾ। ਦੂਜੀ ਆਈ, ਕਹਿੰਦਾ ਤੂੰ ਮੇਰਾ ਇੱਜ਼ਤ ਮਾਣ ਸਨਮਾਨ ਲੁੱਟ ਲਿਆ, ਨਹੀਂ ਪੀਣੀ, ਉਹ ਵੀ ਮਾਰੀ ਚਲਾ ਕੇ ਕੰਧ ਨਾਲ। ਤੀਜੀ ਆਈ, ਕਹਿੰਦਾ ਤੂੰ ਯਾਰ ਬੇਲੀ ਛਡਾ ਤੇ ਰਿਸ਼ਤੇਦਾਰ ਛਡਾ ਤੇ, ਨਹੀਂ ਪੀਣੀ। ਚੌਥੀ ਆ ਗਈ ਭਰੀ ਹੱਥ 'ਚ, ਕਹਿੰਦਾ ਤੈਨੂੰ ਛੱਡ ਦੇਣਾ, ਤੂੰ ਨਿਰਦੋਸ਼ ਹੈ, ਭਰੀ ਹੈ ਤੂੰ ਹੱਥ 'ਚ ਆਈ। ਤਾਂ ਇਹ ਬੋਤਲਾਂ ਖਾਲੀ ਭਰੀ ਵਾਲੀ ਨਹੀਂ ਵੇਖਣੀ ਚਾਹੀਦੀ। ਜੇ ਤੁਹਾਡੇ ਕੋਲ ਹੈ ਤੇ ਫਿਰ ਬਿਨਾਂ ਦੇਰੀ ਉਹ ਲੋਕਾਂ ਦੀ ਕਚਹਿਰੀ 'ਚ ਰੱਖ ਦਿਓ, ਫੈਸਲਾ ਹੋ ਜਾਏਗਾ। ਜੀ ਬਿਲਕੁਲ। ਬੰਡਾਲਾ ਫਰਜੀ ਮੁਕਾਬਲੇ 'ਚ 9 ਸਾਲਾਂ ਮਗਰੋਂ FIR ਤੇ ਉਹ ਵੀ ਅਣਪਛਾਤਿਆਂ ਖਿਲਾਫ। ਇਹ ਭਾਰਤੀ ਕਾਨੂੰਨ ਹੈ ਜੀ, ਆਪਦੇ ਹਿਸਾਬ ਦੇ ਨਾਲ ਚੱਲਦਾ ਹੈ। ਜਦੋਂ ਹਾਥੀ ਆਉਣ ਤੇ ਫਿਰ ਇਹ ਰਾਹ ਛੱਡ ਦਿੰਦਾ, ਜੇ ਮਕੜੀ ਆ ਜੇ ਤਾਂ ਫਿਰ ਉਹਨੂੰ ਵਿੱਚ ਲਪੇਟ ਦਿੰਦਾ। ਇਹ ਇਹੋ ਜਿਹਾ ਜਾਲਾ ਹੈ ਕਾਨੂੰਨ। ਇਹ ਉਸ ਦੌਰ ਦੀਆਂ ਘਟਨਾਵਾਂ ਨੇ ਜਿਸ ਦੌਰ ਦੇ ਵਿੱਚ ਇੱਥੇ ਖਾਕੀ ਰਾਜ ਹੁੰਦਾ ਸੀ, ਜਿਹਨੂੰ ਅਸਲੀ ਜੰਗਲ ਰਾਜ ਕਿਹਾ ਜਾ ਸਕਦਾ ਹੈ। ਉਹ ਜੰਗਲ ਰਾਜ ਨਹੀਂ ਜਿਹੜਾ ਬਿਹਾਰ ਦੇ ਵਿੱਚ ਕਿਹਾ ਜਾਂਦਾ, ਅਸਲੀ ਜੰਗਲ ਰਾਜ ਇੱਥੇ ਸੀ ਜਦੋਂ ਖਾਕੀ ਰਾਜ ਹੁੰਦਾ ਸੀ। ਉਸ ਦੌਰ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ। ਉਹ ਘਟਨਾ ਇਹ ਵਾਪਰੀ ਸੀ ਕਿ ਗੁਰਨਾਮ ਸਿੰਘ ਬੰਡਾਲਾ ਬੜਾ ਚੋਟੀ ਦਾ ਖਾੜਕੂ ਸੀ, ਉਹਦੇ ਤੇ 25 ਲੱਖ ਨਾਮ ਸੀ ਜੀ। ਤੇ ਉਸ ਸਮੇਂ ਅੱਜ ਦਾ ਜਿਹੜਾ DIG ਹੈ ਪਰਮਰਾਜ ਸਿੰਘ ਉਮਰਾ ਨੰਗਲ, ਇਹ DSP ਹੋਇਆ ਕਰਦਾ ਸੀ ਜੀ। ਇਹਨਾਂ ਨੇ ਕੀ ਕੀਤਾ ਸੀ ਕਿ ਇੱਕ ਮੁੰਡਾ ਸੀ ਕੋਈ ਸੁਖਪਾਲ ਸਿੰਘ ਕਾਲਾ ਅਫਗਾਨਾ ਦਾ, ਉਹਨੂੰ ਚੁੱਕ ਲਿਆ, ਉਹਨੂੰ ਚੁੱਕ ਕੇ ਉਹਦਾ ਮੁਕਾਬਲਾ ਬਣਾ ਦਿੱਤਾ ਤੇ ਇਹ ਆਖ ਦਿੱਤਾ ਕਿ ਗੁਰਨਾਮ ਬੰਡਾਲਾ ਜਿਹੜਾ ਉਹ ਮਾਰਿਆ ਗਿਆ। ਇਹਨਾਂ ਨੇ ਨਾਮ ਲੈ ਲਿਆ। ਹੋਇਆ ਕੀ ਕਿ ਜਦੋਂ ਗੁਰਨਾਮ ਬੰਡਾਲਾ ਨੂੰ ਇਹ ਪਤਾ ਲੱਗਿਆ ਕਿ ਮੇਰਾ ਨਾਮ ਹੈ ਜਿਹੜਾ ਉਹ ਤੇ ਮਰਿਆਂ ਦੇ ਵਿੱਚ ਐਲਾਨ ਦਿੱਤਾ ਗਿਆ, ਮੇਰੀ ਤਾਂ ਬਾਜੀ ਹੈ ਜਿਹੜੀ ਉਹ ਆਪਣੇ ਆਪ ਸਿੱਧੀ ਪੈ ਗਈ। ਉਹ ਕੀ ਕੀਤਾ, ਉਹਨੇ ਕੀ ਕੀਤਾ ਕਿ ਸੁਰਜੀਤ ਸਿੰਘ ਨਾਮ ਤੇ ਉਹਨੇ ਆਪਣੀ ਰਿਹਾਇਸ਼ ਕਰ ਲਈ। ਉਹ ਮੁਕਤਾਰਾ ਦੇ ਵਿੱਚ ਰਹਿਣ ਲੱਗ ਪਿਆ। 6 ਕੁ ਮਹੀਨਿਆਂ ਬਾਅਦ ਉਹਨੇ ਆਪਦਾ ਟਿਕਾਣਾ ਜਿਹੜਾ ਪੱਕਾ ਬਣਾ ਲਿਆ। ਫਿਰ
ਇਹ ਗੱਲ ਜਿਹੜੀ ਮੁਕਾਬਲੇ ਵਾਲੀ 94 ਦੀ ਸੀ, ਪਰ 2 ਸਾਲਾਂ ਬਾਅਦ 96 'ਚੋਂ ਫੜਿਆ ਜਾਂਦਾ ਹੈ। ਉਹ ਫਿਰ ਵੀ ਨਹੀਂ ਭੁੱਲਿਆ। ਜਦੋਂ ਉਹ 7-8 ਸਾਲਾਂ ਬਾਅਦ ਬਾਹਰ ਆਇਆ 2006-7 ਦੇ ਕਰੀਬ, ਉਹਨੇ ਆ ਕੇ ਮੂੰਹ ਖੋਲਿਆ ਸੀ ਕਿ ਮੈਂ ਤਾਂ ਜਿੰਦਾ, ਇਹਨਾਂ ਨੇ ਮੈਨੂੰ ਮਰਿਆ ਕਰਾਰ ਦਿੱਤਾ, ਇਹ ਮੈਂ ਤਾਂ ਜਿਉਂਦਾ ਜਾਗਦਾ। ਤੇ ਉੱਥੋਂ ਸਾਰੀ ਜਿਹੜੀ ਕਹਾਣੀ ਸੀਗੀ ਸਾਹਮਣੇ ਆ ਗਈ। ਫਿਰ ਸੁਖਪਾਲ ਸਿੰਘ ਦੇ ਪਰਿਵਾਰ ਨੇ, ਜਿਹੜਾ ਪਹਿਲਾਂ ਹੀ ਦੋਸ਼ ਲਾਉਂਦਾ ਸੀ ਕਿ ਸਾਡੇ ਜਿਹੜੇ ਘਰ ਦੇ ਜੀ ਨੂੰ ਇਹਨਾਂ ਨੇ ਖਾੜਕੂ ਵਿਖਾ ਕੇ ਮਾਰ ਦਿੱਤਾ, ਜਦ ਕਿ ਉਹ ਨਿਰਦੋਸ਼ ਹੈ। ਤਾਂ ਜਦੋਂ ਗੁਰਨਾਮ ਸਿੰਘ ਬੰਡਾਲਾ ਸਾਹਮਣੇ ਆ ਗਿਆ, ਫਿਰ ਕਹਾਣੀ ਜਿਹੜੀ ਉਹ ਖੁੱਲ ਗਈ। ਉਦੋਂ ਬਾਅਦ ਕੀ ਕੀਤਾ ਇਹਨਾਂ ਨੇ, ਇੱਕ SIT ਬਣਾ ਦਿੱਤੀ। ਵੈਸੇ ਇੱਥੇ ਪੰਜਾਬ ਦੇ ਵਿੱਚ ਮਸ਼ਹੂਰ ਆ ਕਿ ਜਿਹੜੀ ਚੀਜ਼ ਸਿੱਟਣੀ ਹੋਵੇ ਰੱਦੀ ਦੀ ਟੋਕਰੀ 'ਚ, ਉਹਦੇ ਲਈ ਸਿੱਟ ਬਣਾ ਦਿੰਦੇ SIT। ਤਾਂ ਉਹ SIT ਬਣਾ ਦਿੱਤੀ। 9 ਸਾਲ ਉਹਨੇ ਤਫਤੀਸ਼ ਕੀਤੀ ਹੈ ਤੇ 9 ਸਾਲਾਂ ਬਾਅਦ ਉਹਨੇ FIR ਦਰਜ ਕੀਤੀ ਹੈ। ਕਿਹਦੇ ਤੇ ਕੀਤੀ ਹੈ? ਅਣਪਛਾਤੇ ਲੋਕਾਂ ਤੇ। ਕਮਾਲ ਦੀ ਗੱਲ ਹੈ ਕਿ 9 ਸਾਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੇ ਮੁਲਜ਼ਮਾਂ ਵਾਲਾ ਖਾਨਾ ਜਿਹੜਾ ਖਾਲੀ ਛੱਡਤਾ। ਉਹਦਾ ਕਾਰਨ ਇਹ ਹੈ ਕਿ ਉਸ ਸਮੇਂ ਦੇ ਜਿਹੜੇ ਛੋਟੇ ਅਫਸਰ ਸੀ, ਅੱਜ ਉਹ ਚੌਧਿਆਂ ਤੇ ਬੈਠੇ, ਕਲਮ ਚੱਲਦੀ ਨਹੀਂ ਉਹਨਾਂ ਦੇ ਖਿਲਾਫ, ਹਿੰਮਤ ਨਹੀਂ ਪੈਂਦੀ। ਪਰ ਜੋ FIR ਇਹਨਾਂ ਨੇ ਕੱਟੀ ਸੀ ਉਸ ਸਮੇਂ 364 ਦੇ ਅਧੀਨ, ਹੁਣ ਇਹ ਕਾਨੂੰਨੀ ਇਹਨਾਂ ਦੇ ਜਿਹੜੇ ਪੇਚ ਹੁੰਦੇ, ਕਈ ਵਾਰੀ ਇਹਨਾਂ ਤੇ ਪੁੱਠੇ ਪੈ ਜਾਂਦੇ ਆ। ਹੁਣ ਇਹ ਦੇਖੋ ਕਿਸ ਤਰ੍ਹਾਂ ਇਹ ਕੰਮ ਕਰਦੇ ਪਏ ਆ, ਕਿਸ ਤਰ੍ਹਾਂ ਕਾਨੂੰਨ ਦੀ ਇੱਥੇ ਧੱਜੀਆਂ ਉੱਡਦੀਆਂ। 364 ਤੇ 65 'ਚ ਇਹਨਾਂ ਨੇ FIR ਕੱਟੀ ਹੈ। 364 ਤੇ 65 'ਚ ਹੁਣ ਜਿਹੜੀ SIT ਨੇ ਕੱਟੀ ਹੈ, ਇਹਦੇ 'ਚ ਇਹ ਹੈ ਕਿ 364 ਉਦੋਂ ਲੱਗਦੀ ਹੈ ਜਦੋਂ ਬੰਦਾ ਮਾਰਨ ਦੀ ਨੀਤ ਨਾਲ ਚੁੱਕਿਆ ਜਾਂਦਾ ਹੈ। ਜੇ ਬੰਦਾ ਜਿਉਂਦਾ ਵਾਪਸ ਆ ਜਾਵੇ ਤੇ ਉਹਨੂੰ ਫਿਰ 365 ਦੇ ਵਿੱਚ ਕਨਵਰਟ ਕਰ ਦਿੰਦੇ ਆ। ਹੋਇਆ ਕਿ ਹੁਣ 7 ਸਾਲ, ਜਦੋਂ 7 ਸਾਲ ਬੀਤ ਜਾਂਦੇ ਬੰਦਾ ਨਹੀਂ ਆਉਂਦਾ, ਤੇ ਉਹ ਜਿਹੜੀ 364 ਦੇ ਵਿੱਚ ਹੁੰਦੀ ਹੈ ਦਰਜ, ਉਹ ਆਟੋਮੈਟਿਕਲੀ 302 ਦੇ ਵਿੱਚ ਕਨਵਰਟ ਹੋ ਜਾਂਦੀ ਕਿ ਬੰਦਾ ਮਾਰ ਦਿੱਤਾ ਗਿਆ। ਉਸ ਬੰਦੇ ਨੂੰ ਅੱਜ ਤੁਸੀਂ ਦੇਖ ਲਓ, ਜਿਹੜਾ ਸੁਖਪਾਲ ਸਿੰਘ ਸੀ 94 ਤੋਂ ਲਾ ਲਓ ਲਗਭਗ 22 ਸਾਲ ਹੋ ਗਿਆ, ਉਹਦੀ FIR ਜਿਹੜੀ 364 ਤੋਂ 302 ਬਣਦੀ ਹੈ। ਇਹਨਾਂ ਨੇ FIR ਜਿਹੜੀ ਕੱਟੀ ਉਹਦੇ 'ਚ ਵੀ ਫਸ ਕੇ 364 ਤੇ 65 ਲਾਈ ਹੈ। ਸੋ ਇਹੋ ਜਿਹੇ ਕੰਮ ਪੁਲਿਸ ਕਰਦੀ ਹੈ। ਇੱਥੇ ਇਹਨਾਂ ਤੋਂ ਜਿਹੜੇ ਹੁਣ ਉਮੀਦ ਰੱਖੀ ਬੈਠੇ ਆ ਵਿਚਾਰੇ, ਝੂਠੇ ਮੁਕਾਬਲਿਆਂ ਵਾਲੇ ਪੀੜਤ ਪਰਿਵਾਰ ਆ ਜਿਹੜੇ, ਉਹ ਜਿਹੜੀ ਉਮੀਦ ਰੱਖੀ ਬੈਠੇ ਆ, ਦੁੱਖ ਤੇ ਆਉਂਦਾ ਕਹਿਣ ਲੱਗਿਆ, ਪਰ ਉਹਨਾਂ ਨੂੰ ਉਮੀਦ ਬਹੁਤੀ ਨਹੀਂ ਕਰਨੀ ਚਾਹੀਦੀ। ਜੀ ਅਗਲੀ ਗੱਲ ਕਰਦੇ ਹਾਂ। ਨਰਸਿਮਹਾ ਰਾਓ ਦੀ ਸਵੈ ਜੀਵਨੀ ਦੇ ਵਿੱਚ ਰਾਜੀਵ ਗਾਂਧੀ ਦਾ ਸਿੱਖ ਕਤਲੇਆਮ ਦੇ ਵਿੱਚ ਸਿੱਧਾ ਹੱਥ ਹੋਣ ਦਾ ਸਬੂਤ ਮਿਲਿਆ। ਦੇਖੋ ਜੀ, ਕਿਤਾਬ ਜਦੋਂ ਵੀ ਕਿਸੇ ਦੀ ਆਉਂਦੀ ਹੈ ਸਵੈ ਜੀਵਨੀ, ਉਹ ਕਿਸੇ ਨਾ ਕਿਸੇ ਐਂਗਲ ਤੋਂ, ਇਹ ਜਿਹੜੇ ਸਿਆਸੀ ਲੋਕ ਲਿਖਦੇ ਆ ਜਾਂ ਅਫਸਰਸ਼ਾਹੀ ਦੇ ਵਿੱਚ ਰਿਟਾਇਰ ਬਿਊਰੋਕਰੇਟ ਲਿਖਦੇ ਆ, ਕਿਸੇ ਨਾ ਕਿਸੇ ਐਂਗਲ ਤੋਂ ਜਾ ਕੇ ਉਹ ਕੋਈ ਨਾ ਕੋਈ ਵਿਵਾਦ, ਕੋਈ ਨਾ ਕੋਈ ਪੁਰਾਣਾ ਮੁੱਦਾ ਛੂਹ ਜਾਂਦੀ ਹੈ, ਫਿਰ ਉਸ ਕਿਤਾਬ ਦੀ ਚਰਚਾ ਹੁੰਦੀ ਹੈ। ਪਰ PV ਨਰਸਿਮਹਾ ਰਾਓ ਦੀ ਕਿਤਾਬ ਇਸ ਕਰਕੇ ਚਰਚਿਤ ਆ ਕਿਉਂਕਿ ਇਹਦੇ ਵਿੱਚ ਕੁਝ ਨਾ ਕੁਝ ਇਸ਼ਾਰਾ ਹੈ ਕਿ ਜਿਹੜੀ ਗੜਬੜ ਹੋਈ, ਜੋ ਘਾਣ ਹੋਇਆ ਮਨੁੱਖਤਾ ਦਾ, ਜੋ ਉੱਥੇ ਘੱਲੂਘਾਰਾ ਵਰਤਿਆ, ਕਤਲੇਆਮ ਕੀਤਾ ਗਿਆ ਲੋਕਾਂ ਦਾ ਦਿੱਲੀ ਦੇ ਵਿੱਚ, ਉਹ ਕਿਤੇ ਨਾ ਕਿਤੇ ਜਿਹੜਾ ਸੀਗਾ ਉਹ ਪ੍ਰਧਾਨ ਮੰਤਰੀ, ਉਸ ਸਮੇਂ ਦਾ ਤਤਕਾਲੀ ਜਿਹੜਾ ਪ੍ਰਧਾਨ ਮੰਤਰੀ ਸੀ, ਸਾਰਾ ਕੁਝ ਉਹਦੀ ਦੇਖ ਰੇਖ ਹੇਠ ਹੋ ਗਿਆ ਸੀ। ਇਹਦੇ ਵਿੱਚ ਕਿਤਾਬ ਦੇ ਵਿੱਚ ਉਹ ਲਿਖਿਆ ਗਿਆ ਹੈ ਕਿ ਜਿਸ ਸਮੇਂ ਸਭ ਕੁਝ ਵਾਪਰ ਰਿਹਾ ਸੀ, ਉਸ ਸਮੇਂ ਗ੍ਰਹਿ ਮੰਤਰਾਲੇ ਨੂੰ ਬਿਲਕੁਲ ਲਾਂਭੇ ਕਰ ਦਿੱਤਾ ਗਿਆ। ਯਾਨੀ ਜਿਹੜੀਆਂ ਸ਼ਕਤੀਆਂ ਹੁੰਦੀਆਂ ਗ੍ਰਹਿ ਮੰਤਰਾਲੇ ਕੋਲ, ਬਹੁਤ ਵੱਡੀਆਂ ਸ਼ਕਤੀਆਂ ਹੁੰਦੀਆਂ ਹੋਮ ਮਿਨਿਸਟਰੀ ਕੋਲ, ਤਾਂ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਖੋਹ ਲਈਆਂ ਗਈਆਂ ਸਨ, ਤੇ ਉਹ ਸਾਰੀਆਂ ਸ਼ਕਤੀਆਂ ਜਿਹੜੀਆਂ ਹੋਮ ਮਿਨਿਸਟਰੀ ਦੀਆਂ ਸੀ ਉਹ PMO ਚਲੀਆਂ ਗਈਆਂ, ਯਾਨੀ ਪ੍ਰਧਾਨ ਮੰਤਰੀ ਦੇ ਰਹਿਸ਼ ਤੇ ਚਲੀਆਂ ਗਈਆਂ। ਇਹਦਾ ਸਿੱਧਾ ਮਤਲਬ ਇਹ ਹੈ ਕਿ ਗ੍ਰਹਿ ਮੰਤਰਾਲਾ, ਰਾਸ਼ਟਰਪਤੀ ਦੀ ਕਹਾਣੀ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਰਾਸ਼ਟਰਪਤੀ ਉਦੋਂ ਮਿੱਟੀ ਦਾ ਮਾਧੋ ਤੋਂ ਵੱਧ ਕੁਛ ਨਹੀਂ ਸੀ ਰਹਿ ਗਿਆ, ਤੇ ਗ੍ਰਹਿ ਮੰਤਰੀ ਉਸ ਸਮੇਂ ਦਾ, ਕਿਉਂਕਿ PV ਨਰਸਿਮਹਾ ਰਾਓ ਬਾਅਦ ਚ ਪ੍ਰਧਾਨ ਮੰਤਰੀ ਬਣਿਆ, ਉਸ ਸਮੇਂ ਇਹ ਗ੍ਰਹਿ ਮੰਤਰੀ ਸੀ। ਤਾਂ ਉਸ ਸਮੇਂ ਦਾ ਗ੍ਰਹਿ ਮੰਤਰੀ ਇਹ ਕਹੀ ਜਾਂਦਾ ਕਿ ਸਾਡੇ ਕੋਲ ਸਾਰੀਆਂ ਸ਼ਕਤੀਆਂ ਖੋਹ ਲਈਆਂ ਗਈਆਂ। ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਇਹ ਕਹਿੰਦੇ ਆ ਕਿ ਰਾਜੀਵ ਗਾਂਧੀ ਦਾ ਵਿੱਚ ਕੋਈ ਰੋਲ ਨਹੀਂ ਸੀ, ਰਾਜੀਵ ਗਾਂਧੀ ਨੂੰ ਕੋਈ ਅਤਾ ਪਤਾ ਨਹੀਂ ਸੀ, ਉਹ ਰਾਜੀਵ ਗਾਂਧੀ ਨੂੰ ਬਚਾਉਣ ਦਾ ਇੱਕ ਲੱਲਾ ਪੱਪਾ ਮਾਰਦੇ। ਸੱਚ ਇਹ ਹੈ ਕਿ ਸਭ ਕੁਝ ਹੋਇਆ ਜਾਂ ਵੇਖਿਆ ਉੱਥੋਂ ਗਿਆ, ਸਾਰਾ ਕੁਝ ਉਹ ਉੱਥੇ ਪਤਾ ਸੀ, ਉੱਥੋਂ ਦੇਖ ਰੇਖ ਚੋਂ ਚੱਲਦਾ ਰਿਹਾ। ਇਹ ਕਿਤਾਬ ਦੀ ਜੀਵਨੀ ਹੈ ਕਿ ਗ੍ਰਹਿ ਮੰਤਰਾਲੇ ਨੂੰ ਪਾਸੇ ਕਰ ਦਿੱਤਾ ਗਿਆ,
ਹੁਣ ਕੋਈ ਵੀ ਪ੍ਰਧਾਨ ਮੰਤਰੀ ਹੈ, ਜੇ ਗ੍ਰਹਿ ਮੰਤਰਾਲੇ ਨੂੰ ਵੀ ਪਾਸੇ ਕਰ ਦਿੰਦਾ, ਰਾਸ਼ਟਰਪਤੀ ਨੂੰ ਵੀ ਹੁੰਜ ਕੇ ਸੁੱਟ ਦਿੰਦਾ, ਤਾਂ ਫਿਰ ਇਹਦਾ ਮਤਲਬ ਤੇ ਇਹ ਹੈ ਨਾ ਕਿ ਉਸ ਸਮੇਂ ਉਹ ਆਪਣੇ ਪੱਧਰ ਤੇ ਇੱਕ ਤਾਨਾਸ਼ਾਹ ਵਾਂਗੂ ਵਿਚਰ ਰਿਹਾ ਸੀ। ਪਰ ਅਫਸੋਸ ਇਸ ਗੱਲ ਕਿ ਪ੍ਰਧਾਨ ਮੰਤਰੀ ਵੀ ਰਹਿ ਗਏ, ਉਸ ਤੋਂ ਬਾਅਦ ਲੰਮਾ ਸਮਾਂ ਸਿਆਸਤ ਦੇ ਵਿੱਚ ਵੀ ਵਿਚਰੇ। ਇਹਨਾਂ ਦੀ ਜ਼ਮੀਰ ਹੋਣੀ ਕਿਉਂ ਜਾਗੀ ਕਿ ਉਸ ਸਮੇਂ ਇਹਨਾਂ ਦੀ ਜ਼ਮੀਰ ਨਹੀਂ ਸੀ ਜਾਗ ਸਕਦੀ? ਜੇ ਅਸਲ 'ਚ ਇਹਨਾਂ ਦੀ ਜ਼ਮੀਰ ਸੀ, ਜਦੋਂ ਇਹ ਸਭ ਕੁਝ ਵਾਪਰ ਕੇ ਹਟਿਆ, ਕਿਉਂ ਨਹੀਂ ਉਦੋਂ ਸਾਹਮਣੇ ਆਏ? ਇਹ ਚੀਜ਼ਾਂ ਉਦੋਂ ਕਹੀਆਂ ਹੁੰਦੀਆਂ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡਾ ਇੱਕ ਫਰਕ ਪੈਂਦਾ, ਬਹੁਤ ਵੱਡਾ ਪ੍ਰਭਾਵ ਪੈਂਦਾ। ਪਰ ਅੱਜ ਵੀ ਇੱਕ ਫਾਇਦਾ ਜ਼ਰੂਰ ਹੈ ਇਹਨਾਂ ਚੀਜ਼ਾਂ ਦਾ ਕਿ ਜਦੋਂ ਆਉਣ ਵਾਲੀਆਂ ਨਸਲਾਂ ਇਸ ਪੰਨੇ ਨੂੰ ਪਲਟਣਗੀਆਂ, ਇਸ ਅਧਿਆਏ ਨੂੰ ਵੇਖਣਗੀਆਂ, ਤੇ ਆਹ ਜਿਹੜੀਆਂ ਚੀਜ਼ਾਂ ਹੈ ਨਾ, ਉਹ ਉਹਨਾਂ ਨੂੰ ਸਾਫ਼ ਕਰਕੇ, ਗੁੰਝਲਾਂ ਹਟਾ ਕੇ ਸਾਫ਼ ਕਰਕੇ ਦੱਸ ਦੇਣਗੀਆਂ ਕਿ ਕਿੱਥੋਂ ਕੀ ਵਾਪਰਿਆ ਸੀ। ਜੀ ਬਿਲਕੁਲ ਜੀ, ਉਦੋਂ ਤਾਂ ਇਹਨਾਂ ਨੂੰ ਕਮਾਈ ਦੂਜੇ ਚੀਜ਼ਾਂ ਤੋਂ ਹੋ ਰਹੀ ਸੀ, ਹੁਣ ਆਪਣੀ ਇਹਨਾਂ ਨੇ ਕਿਤਾਬ ਵੇਚਣੀ ਆ, ਸੋ ਇੱਦਾਂ ਦੀਆਂ ਚੀਜ਼ਾਂ ਇਹਨਾਂ ਨੇ ਪਾਉਣੀਆਂ ਹੀ ਆ। SYL ਨਹਿਰ ਤੇ ਸੁਣਵਾਈ ਪੂਰੀ, ਫੈਸਲਾ ਕਿਸੇ ਵੀ ਵੇਲੇ। ਜੀ ਪਹਿਲੀ ਗੱਲ ਤੇ ਇਹ ਹੈ ਕਿ ਇਹ ਜਿਹੜਾ ਫੈਸਲਾ ਆਉਣਾ ਹੀ ਨਹੀਂ, ਇਹ ਫੈਸਲਾ ਹੈ ਹੀ ਨਹੀਂ। ਜੀ ਜੀ, ਕਿਉਂਕਿ ਫੈਸਲਾ ਬਣਾ ਦਿੱਤਾ ਗਿਆ, ਕਿਉਂਕਿ ਇਹ ਸਿਰਫ ਇੱਕ ਰਾਏ ਸ਼ੁਮਾਰੀ ਹੋ ਰਹੀ ਹੈ ਸੁਪਰੀਮ ਕੋਰਟ ਦੀ। ਜੀ ਰਾਸ਼ਟਰਪਤੀ ਨੇ ਸਲਾਹ ਮੰਗੀ ਹੈ, ਰਾਏ ਮੰਗੀ ਹੈ ਸੁਪਰੀਮ ਕੋਰਟ ਦੀ ਕਿ ਭਾਈ ਕੀ ਦੁਵੱਲਾ ਸਮਝੌਤਾ ਇੱਕ ਰਾਜ ਵੱਲੋਂ ਆਪਣੇ ਪੱਧਰ ਤੇ ਤੋੜ ਦੇਣਾ ਜਾਇਜ਼ ਹੈ ਜਾਂ ਨਾਜਾਇਜ਼ ਹੈ? ਇਹ ਪੁੱਛਿਆ ਹੈ। ਜਿਵੇਂ ਆਪਣੇ ਦੋ ਮੋਤਬਰ ਬੰਦਿਆਂ ਨੇ ਫੈਸਲਾ ਕਰਨਾ ਹੋਵੇ, ਕਿਸੇ ਸਿੱਟੇ ਤੇ ਨਾ ਪਹੁੰਚਦੇ ਹੋਣ ਤੇ ਉਹ ਕਹਿਣ ਕਿ ਤੀਜਾ ਬਾਬਾ ਰੂੜ ਸੋ ਪਿੰਡ ਦੇ ਵਿੱਚੋਂ ਚੰਗਾ ਸਿਆਣਾ, ਉਹਦਾ ਤੋਂ ਪੁੱਛ ਲਈਏ ਉਹ ਇਸ ਮਸਲੇ ਤੇ ਕੀ ਵਿਚਾਰ ਰੱਖਦਾ। ਤੇ ਇੱਕ ਰਾਏ ਸ਼ੁਮਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਸ਼ ਦੀ ਸਰਵਉੱਚ ਅਦਾਲਤ ਇਹ ਸਮਝੌਤਾ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੋੜੇ ਸੀ, ਸਾਰੇ ਪਾਣੀਆਂ ਨਾਲ ਜੁੜੇ ਸਮਝੌਤੇ ਬਿੱਲ ਪਾਸ ਦੇ ਕਰਕੇ, ਤਾਂ ਉਹ ਜਾਇਜ਼ ਸੀ ਜਾਂ ਨਾਜਾਇਜ਼ ਸੀ। ਹੁਣ ਇਹਦੇ ਪੱਖ ਹੈ ਜਿਹੜੇ ਉਹ ਸਾਫ਼ ਤੌਰ ਤੇ ਹੈ ਕਿ ਕੇਂਦਰ ਨੇ ਰੱਖ ਦਿੱਤਾ। ਕੇਂਦਰ ਨੇ ਕਿਹਾ ਕਿ ਪੰਜਾਬ ਨੇ ਗਲਤ ਕੀਤਾ, ਹਰਿਆਣਾ ਪਹਿਲਾਂ ਹੀ ਉਲਟ ਸੀ, ਦਿੱਲੀ ਨੇ ਜਾਂਦੇ ਜਾਂਦੇ ਇਹਨਾਂ ਜ਼ਰੂਰ ਕਹਿ ਦਿੱਤਾ ਕਿ ਉਹ ਜਿਹੜਾ ਪਹਿਲਾ ਸੀਗਾ ਹਲਫਨਾਮਾ ਇਹਨਾਂ ਦਾ ਉਹ ਵਾਪਸ ਲੈ ਲਿਆ, ਦੂਜਾ ਹਲਫਨਾਮਾ ਦੇ ਕੇ ਇਹਨਾਂ ਨੇ ਕਿਹਾ ਅਸੀਂ ਨਾਲ ਖੜੇ, ਨਾ ਉੱਧਰ ਨਾ ਉੱਧਰ, ਇਹ ਨਿਊਟਰਲ ਰਹੇ, ਯਾਨੀ ਕੇਂਦਰ ਨੇ ਰੁਖ ਸਾਫ਼ ਕਰ ਦਿੱਤਾ। ਸੋ ਇਹ ਫੈਸਲਾ ਨਹੀਂ ਆਉਣਾ, ਰਾਏ ਉਹਨਾਂ ਨੇ ਬਣਾ ਕੇ ਦੱਸਣੀ ਹੈ। ਪਰ ਰਾਏ ਜਿੱਥੋਂ ਤੱਕ ਜੋ ਪ੍ਰਕਾਸ਼ ਸਿੰਘ ਬਾਦਲ ਦੀ ਬੋਲੀ ਹੈ, ਜਿਵੇਂ ਉਹਨੇ ਇੱਕ ਪਿੰਡ ਦੇ ਵਿੱਚ ਆਖ ਦਿੱਤਾ ਸੀ ਕਿ ਜਿਹੋ ਜਿਹਾ ਫੈਸਲਾ ਆਉਣਾ ਸੁਪਰੀਮ ਕੋਰਟ ਦਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਤੇ ਉਹਨਾਂ ਚੀਜ਼ਾਂ ਨੂੰ ਜੇ ਦੇਖੀਏ ਤੇ ਇਹ ਹੈ ਕਿ ਬੜੀ ਘੱਟ ਸੰਭਾਵਨਾ ਪੰਜਾਬ ਦੇ ਹੱਕ 'ਚ ਆਉਣ ਦੀ। ਰਾਏ ਜਿਹੜੀ ਰਾਏ ਆਉਣੀ ਹੈ ਪੰਜਾਬ ਦੇ ਹੱਕ 'ਚ ਬਹੁਤ ਘੱਟ ਚਾਂਸ ਆ ਕਿ ਇਮਕਾਨ ਹੈ ਕਿ ਉਹ ਰਾਏ ਪੰਜਾਬ ਦੇ ਹੱਕ 'ਚ ਆਏਗੀ। ਪਰ ਉਹ ਜੇ ਪੰਜਾਬ ਦੇ ਉਲਟ ਆਈ ਤਾਂ ਅਕਾਲੀਆਂ ਨੂੰ ਬੜੀ ਰਾਸ ਆਏਗੀ। ਅਕਾਲੀਆਂ ਨੇ ਇਹੀ ਕਹਿਣਾ, ਇਹਨਾਂ ਨੇ ਇਹ ਨਹੀਂ ਕਹਿਣਾ ਕਿ ਸੁਪਰੀਮ ਕੋਰਟ ਨੇ ਰਾਏ ਦਿੱਤੀ ਹੈ, ਇਹਨਾਂ ਨੇ ਇਹ ਕਹਿਣਾ ਕਿ ਉਹਨਾਂ ਨੇ ਤਾਂ ਫੈਸਲਾ ਦਿੱਤਾ, ਉਹਨਾਂ ਨੇ ਤਾਂ ਪਾਣੀ ਦੇਤਾ, ਉਹ ਫਲਾਣਾ ਵੀ ਉਹਦੇ ਨਾਲ ਰਲ ਗਿਆ, ਫਲਾਣਾ ਵੀ ਉਹਦੇ ਨਾਲ ਰਲ ਗਿਆ, ਇਹ ਜਿਹੜਾ ਪੰਜਾਬ ਆ ਉਹ ਲੁੱਟਿਆ ਜਾਏਗਾ, ਮਾਰਿਆ ਜਾਏਗਾ। ਸੋ ਇੱਕ ਹਾਈਪ ਜਿਵੇਂ ਅੱਗੇ ਕ੍ਰੀਏਟ ਕਰ ਦਿੱਤੀ ਗਈ ਸੀ, ਲੋਕਾਂ ਨੂੰ ਇਹ ਨਹੀਂ ਸੀ ਦੱਸਿਆ ਗਿਆ ਕਿ ਸੁਪਰੀਮ ਕੋਰਟ ਤੋਂ ਰਾਏ ਮੰਗੀ ਜਾ ਰਹੀ ਹੈ। ਇਹ ਦੱਸਿਆ ਜਾ ਰਿਹਾ ਸੀ ਕਿ ਪਾਣੀ ਨੂੰ ਲੁੱਟਣ ਦੀ ਸਾਜ਼ਿਸ਼ ਹੋ ਰਹੀ ਹੈ। ਤਾਂ ਉਸ ਪੱਧਰ ਤੇ ਫਿਰ ਇੱਕ ਭੜਕਾਹਟ ਬਣਾਈ ਜਾ ਸਕਦੀ ਹੈ, ਪੈਦਾ ਕੀਤੀ ਜਾ ਸਕਦੀ ਹੈ। ਤੇ ਇਹ ਵੀ ਹੋ ਸਕਦਾ ਕਿ ਪਿੰਡ ਨੂੰ ਅੱਗ ਵੀ ਲੱਗ ਜੇ, ਇਹ ਵੀ ਹੋ ਸਕਦਾ ਕਿ ਮੋਹਤਬਾਰ ਵਿੱਚ ਬੁਝਾਉਣ ਵਾਲਿਆਂ ਦੇ ਵੀ ਤੁਰਿਆ ਜਾਵੇ, ਤੇ ਇਹ ਵੀ ਹੋ ਸਕਦਾ ਆਖੇ ਕਿ ਪਿੰਡ ਵਾਲੇ ਅੱਗੇ ਜਾਓ ਤੇ ਪੁੱਤ ਨੂੰ ਕਵੇ ਤੂੰ ਪਿੱਛੇ ਆ ਜਾ, ਪਿੰਡਾ ਅੱਗੇ ਪੁੱਤਾ ਪਿੱਛੇ, ਉਹ ਵੀ ਹੋ ਸਕਦਾ। ਜੀ ਜੀ, ਕੁਝ ਵੀ ਹੋ ਸਕਦਾ ਹੈ। ਅਗਲੀ ਗੱਲ ਕਰੀਏ, ਭਾਜਪਾ ਦੇ 2 ਮੰਤਰੀਆਂ ਦੀ ਛੁੱਟੀ ਤੈਅ, ਨਵੇਂ ਲੈਣਗੇ ਥਾਂ। ਹਾਂ ਬਿਲਕੁਲ ਜੀ, ਜਿਹੜੇ ਹੁਣ ਪੁਰਾਣਿਆਂ ਦੀ ਥਾਂ ਨਵੇਂ ਹੋਣਗੇ, ਉਹਨਾਂ ਨੇ ਕਿਹੜਾ ਉੱਥੇ ਭਜਨ ਕਰਨੇ ਆ, ਉਹਨਾਂ ਨੇ ਤਾਂ ਉਹੀ ਡੁਗ ਡੁਗੀ ਵਜਾਉਣੀ ਹੈ ਜਿਹੜੀ ਇਹ ਵਜਾਈ ਜਾਂਦੇ 17-18 ਜਣੇ, ਜਿਹੋ ਜਿਹੇ ਇਹ ਚੰਨ ਚਾੜੀ ਜਾਂਦੇ ਆ। ਪਰ ਮਸਲਾ ਇਹ ਆ ਕਿ ਭਾਜਪਾ ਦੇ ਵਿੱਚ ਵੀ 2-3 ਖੇਮੇ ਆ ਜਿਹੜੇ ਇਹ ਮੰਤਰੀ ਲੰਮੇ ਸਮੇਂ ਤੋਂ ਸਰਦਾਰੀਆਂ ਭੋਗਦੇ ਪਏ ਸਨ। ਇਹ ਦੂਜੇ ਖੇਮੇ ਦੇ ਆ, ਇੱਕ ਅਨਿਲ ਜੋਸ਼ੀ ਹੈ, ਇੱਕ ਮਦਨ ਮੋਹਨ ਮਿੱਤਲ ਆ। ਇਹਨਾਂ ਨੇ ਆਪਣੇ ਹਿੱਤ ਵੇਖਿਆ, ਚੰਗੀ ਤਰ੍ਹਾਂ ਸਰਦਾਰੀ ਭੋਗੀ। ਮਦਨ ਮੋਹਨ ਮਿੱਤਲ ਨੇ ਤਾਂ ਭਾਜਪਾ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਨਾਂ ਦਾ ਹੀ ਉਹ ਭਾਜਪਾ ਹੀ ਸੀ, ਬਾਕੀ ਉਹਦੀ ਵਰਦੀ ਸਾਰੀ ਜਿਹੜੀ ਹੈ ਉਹ ਭਾਜਪਾ ਵਾਲੀ, ਤੇ ਬਾਕੀ ਸਾਰੇ ਉਹਦਾ ਅੰਦਰਲਾ ਤਨ ਸੀਗਾ ਜਿਹੜਾ ਉਹ ਅਕਾਲੀਆਂ ਵਾਲਾ ਹੀ ਸੀ। ਸੋ ਉਹਦੇ ਤੇ ਵੀ ਖਫਾ ਸਨ। ਅਨਿਲ ਜੋਸ਼ੀ ਹੈ ਜਿਹੜਾ, ਉਹਨੇ ਵੀ ਬਹੁਤ ਕੁਛ ਕਰ ਲਿਆ
ਹੁਣ ਦੂਜੇ ਕੁਝ ਧੜੇ ਜਿਹੜੇ ਕਹਿੰਦੇ ਸੀ ਕਿ ਜਾਂਦੇ ਜਾਂਦੇ ਸਾਨੂੰ ਵੀ ਮੌਕਾ ਦੇ ਦਿਓ, ਕਿਉਂਕਿ ਮੌਕਾ ਤੇ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਨਾ ਪਿੱਚ ਤੇ ਬੱਲੇਬਾਜ਼ੀ ਕਰਨ ਦਾ, ਤੇ ਉਹ ਕਹਿੰਦੇ ਕਿ ਹੁਣ ਸਾਨੂੰ ਵੀ ਦਿਓ। ਤਾਂ ਉਹ ਖੇਮੇ ਤੇ ਕੁਝ ਜਿਹੜੇ ਸੀਨੀਅਰ ਜਿਵੇਂ ਮਨੋਰੰਜਨ ਕਾਲੀਆ ਸੀ, ਇਹ ਪਹਿਲਾਂ ਵੀ ਮੰਤਰੀ ਰਿਹਾ, ਪਹਿਲਾਂ ਵੀ ਇਹਦੇ ਕਿੱਸੇ ਜਿਹੜੇ ਬੜੇ ਮਸ਼ਹੂਰ ਰਹੇ, ਤੇ ਉਹਨਾਂ ਨੇ ਕਿਹਾ ਕਿ ਜਾਂਦੇ ਜਾਂਦੇ ਕੋਈ ਗੱਲ ਨਹੀਂ। ਹੁਣ ਜਿਵੇਂ ਹੁੰਦਾ ਇਹ ਹੈ ਨਾ ਕਿ ਕੋਈ ਗਲੀ ਮਹੱਲੇ ਦਾ ਕ੍ਰਿਕਟ ਮੈਚ ਚੱਲਦਾ ਹੋਵੇ ਤੇ ਉਹ 5-7 ਬਾਲਾਂ ਤੇ 70-80 ਰਨ ਚਾਹੀਦੇ ਹੋਣ ਮਾੜੀ ਟੀਮ ਨੂੰ, ਤੇ ਉਹ ਫਿਰ ਕਹਿ ਦਿੰਦੇ ਆ ਕਿ ਜਿਹੜਾ ਸਭ ਤੋਂ ਖਰਾਬ ਹੁੰਦਾ ਕਿ ਚਲ ਤੂੰ ਚਲਾ ਜਾ, ਦਿਲ ਖੁਸ਼ ਕਰਿਆ। ਹੁਣ ਉਹ ਦਿਲ ਖੁਸ਼ ਕਰਨ ਵਾਲੀ ਗੱਲ ਆ ਕਿ ਇਹਨਾਂ ਨੂੰ ਭੇਜਿਆ ਜਾ ਰਿਹਾ ਕਿ ਚਲੋ ਚਾਹ ਇਹ ਤਾਂ ਨਾ ਹੋਵੇ ਕੱਲ ਨੂੰ ਜਦੋਂ ਟਿਕਟਾਂ ਦੇਣੀਆਂ ਜਾਂ ਵੰਡ ਹੋਏਗੀ ਜਾਂ ਜਦੋਂ ਇਲੈਕਸ਼ਨ ਜਾਵਾਂਗੇ ਜਲੂਸ ਤਾਂ ਨਾ ਨਿਕਲੇਗਾ, ਇਹਨਾਂ ਨੂੰ ਮੰਤਰੀ ਪਦ ਦੇ ਕੇ ਘੱਟੋ ਘੱਟ ਖੁਸ਼ ਕਰ ਦਈਏ। ਬੀਬੀ ਸਿੱਧੂ ਦਾ ਵੀ ਨੌਗਾ ਪੈਣਾ ਸੀਗਾ, ਪਰ ਕਿਉਂਕਿ ਉਹਨਾਂ ਨੂੰ ਰਾਜ ਸਭਾ ਦਾ ਨੌਗਾ ਪੈ ਗਿਆ, ਇਸ ਕਰਕੇ ਉਹ ਇਸ ਦੌੜ ਚੋਂ ਬਾਹਰ ਹੋ ਗਈ। ਨਹੀਂ ਤਾਂ ਬੀਬੀ ਸਿੱਧੂ ਦਾ ਵੀ ਜਿਹੜਾ ਸੀ ਨੌਗਾ ਪੈ ਸਕਦਾ ਸੀ ਇਹਦੇ ਵਿੱਚ। ਪਰ ਜੋ ਮਰਜ਼ੀ ਕਰ ਲੈਣ, ਭਾਜਪਾ ਲਈ ਇੱਕ ਚੀਜ਼ ਸਾਫ਼ ਹੈ ਕਿ ਇਹਨਾਂ ਦਾ ਮੇਲਾ ਐਤਕੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੁੱਟ ਗਿਆ। ਜੀ ਜੀ ਜੀ। ਤੇ ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਪੁਲਿਸ ਦੀ ਕੁੱਟਮਾਰ ਤੋਂ ਇੱਕ ਹੋਰ ਨੌਜਵਾਨ ਨੇ ਥਾਣੇ 'ਚ ਸਲਫਾਸ ਖਾ ਕੇ ਜਾਨ ਦਿੱਤੀ। ਆ ਜਿਹੜੇ 24-25 ਘੰਟੇ ਬੀਤੇ ਆ, 24 ਤੋਂ ਲਾ ਲਓ 36 ਘੰਟੇ ਜਿਹੜੇ ਲੰਘੇ ਆ, ਇਹਨਾਂ 25 ਤੋਂ 35-37 ਜਿੰਨੇ ਵੀ ਘੰਟੇ 48 ਲਾ ਲਓ, ਇਹਨਾਂ ਘੰਟਿਆਂ ਦੇ ਵਿੱਚ ਪੁਲਿਸ ਨੇ ਇਹ ਵਿਖਾ ਦਿੱਤਾ ਕਿ ਉਹਦੀ ਮਾਨਸਿਕਤਾ ਜਿਹੜੀ ਉਹ ਹਾਲੇ ਕਿੱਥੇ ਖੜੀ ਹੈ ਜੀ। ਇਹ ਹਾਲੇ ਵੀ ਉੱਥੇ ਵਿਚਰਦੇ ਪਏ ਜਿੱਥੋਂ ਇਹਨਾਂ ਦੇ ਮੂੰਹ ਨੂੰ ਖੂਨ ਲੱਗਾ ਸੀ। ਇਹਨਾਂ ਦੇ ਕੰਮ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਆ ਕਿ ਜਿਵੇਂ ਕੋਈ ਸੂਬੇਦਾਰ ਕੰਮ ਕਰਦਾ, ਜਿਵੇਂ ਕੋਈ ਤਾਨਾਸ਼ਾਹ ਕੰਮ ਕਰਦਾ, ਜਿਵੇਂ ਕੋਈ ਰਾਜਾ ਕੁਚਲਦਾ ਹੈ ਕਿ ਇਹ ਮੇਰੀ ਪ੍ਰਜਾ, ਇਹਨਾਂ ਨੂੰ ਮੈਂ ਮਾਰਾਂ, ਵੱਢਾਂ, ਖਪਾਵਾਂ, ਜੋ ਮਰਜ਼ੀ ਕਰਾਂ, ਮੇਰਾ ਹੱਕ ਹੈ। ਜਿਵੇਂ ਸ਼ੇਰ ਕਹਿੰਦਾ ਨਾ ਕਿ ਖਾएंगे पिएंगे चीरेंगे फाड़ेंगे नंद करेंगे क्योंकि ऐसी जंगल के राजे। तो वो ये जंगली कि जिन्हों जी चाहे ढा लिया, जिदा जी कीता रेप कर दिता, जिदा जी कर दिता सिर सीखा च मार के पाड़ दिता। ये हुण जिहड़ा मुंडा सीगा ये बलदेव सिंह नाम सी इहदा, नौजवान सी, कोई 35-40 वरियां दा, बरनाले आपदे काम धंधे मुड़िया आउंदा सी। रस्ते च हंडियाया चौंक च नाका लगा सी, उन्होंने रोक लिया, कागज पत्तर चेक करा, कागज कुछ घट सन, उत्थे तलख कलामी हो गई। तो होया कि जी उन्होंने कुटन डै पे, कुटते कुटते अद्धा किलोमीटर दूर लैके गए, पिछों उहदे घर वाले परिवार वाले गए, तो जदों उन्होंने जाके वेख्या फिर मुंशी कुटन डिया सी, उत्थों उन्होंने नज़रबंद कर दिता, हवाला दे विच ते दूजिआं नूं भजा दिता। वो जदों फिर बंदे बुंदे इकट्ठे करके लियाए तो उन्होंने आके वेख्या हवाला दे विच तड़फण डिया सी, मूँह चों ते उल्टियां आ रही सी, झक आ रही सी। उन्होंने रौला पाया, दसदे पहला पुलिस वाले तो हसी जाते सी कोल कि कुछ नहीं होया, कुछ नहीं होया, मरन नहीं लगा। तो जदों उन्होंने रौला हाल पारिया मचाई कि बंदा साडा गया, फिर इन्होंने चुक्या, एक थां लैके गए, डॉक्टरां ने जवाब दिता, दूजी थां लैके गए, उत्थे जदों उन्होंने कहा कि इहदी बचन दी जिहड़ी उम्मीद है बड़ी घट है, फिर उत्थों दोने जिहड़े चौंकी इंचार्ज सी चरणजीत सिंह ते मुंशी सुधाकर सिंह उत्थों भज गए। ये हुण अपने आप दे विच सवाल उठदा है कि बरनाले दी पुलिस करदी की पई आ। इसे बरनाले जिले दे विच अगे एक होमगार्ड दा मुंडा चोरी दे दोष च इन्हां ने फड़िया सी, थाने दे अंदर ही दवाई पी गया, उत्थे मर गया सी। फिर अब कुछ दिन पहला जोधपुर दे विच मां पुत मरे, वो बरनाला पुलिस सी। अज फिर एक घटना वापरदी है कि हवालात दे विच बंदा सल्फास लै गया। हुण तुसीं देखो कि जदों भी किसी नूं हवालात दे विच बंद किया जाता, जो इन्हां दे नेम कहदे वो कहंदे कि पहला जामा तलाशी होवे। जामा तलाशी दा मतलब कि उहदे कोल की समान है, जो भी समान निकले उन्होंने कागज दे विच रजिस्टर्ड किया जाए कि इहदे कोल आ निकलिया। की इन्हां ने तलाशी लई नहीं? जे उहदे कोल पहला सल्फास सी कि इन्हां तलाशी लई नहीं, उन्होंने बंद करन लग्या। जे नहीं भी लई तो घट्टो घट्ट उस हवाला दे मूहरे एक जिहड़ा संतरी होना चाहिए, हर टाइम संतरी पहरा होना चाहिए, कि वो नहीं सी। जे उन्हें सल्फास खा भी ली तो की इन्हां दा एक मनुख होने के नाते, एक पुलिस फोर्स के कर्मचारी होने के नाते इन्हां दा फर्ज नहीं सी बनता कि उन्होंने डॉक्टरी ट्रीटमेंट समय सिर दिता जाता। सो सारे पासों ही ये पुलिस का जिवें कह लीए कि गैर जिम्मेवाराना ये सब कुछ है। तो ये कुछ ना कुछ कदम उठाने चाहिए आ। सरदार सुखबीर सिंह बादल नूं हुण चीनी पतंग तो उतर के थले धरती ते आके हालात वेखने चाहिए। पुलिस उन्हां दे अंडर आ कि पुलिस कर की रही है। जी
ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।